ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਅਸੀਂ ਤੁਹਾਡੀ ਜਿਹੜੀ ਗੱਲਬਾਤ ਕਰਵਾਉਂਦੇ ਹਾਂ ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਰੂਟੀਨ ਵਿੱਚ ਪੜ੍ਹਦੇ ਸੁਣਦੇ ਜੋ ਅਸੀਂ ਹੈਗੇ ਉਸ ਤੋਂ ਬਿਨਾਂ ਕੁਝ ਚੀਜ਼ਾਂ ਜਿਹੜੀਆਂ ਬੜੀਆਂ ਇੰਪਾਰਟੈਂਟ ਨੇ ਖਬਰਾਂ ਦੇ ਥੱਲੇ ਪਈਆਂ ਆਲੇ ਦੁਆਲੇ ਫੈਲਦੀਆਂ ਹੋਈਆਂ ਉਹਨਾਂ ਤੇ ਨਜ਼ਰ ਮਾਰਨ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਪੰਜਾਬੀ ਰੇਡੀਓ USA ਵੱਲੋਂ। ਤੇ ਤੁਹਾਡੇ ਨਾਲ ਸਟੂਡੀਓ ਤੋਂ ਨੇ ਰਾਜਕਰਨਵੀਰ ਸਿੰਘ ਜੀ ਤੇ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ। ਚਲੋ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲਬਾਤ ਦਾ ਸਿਲਸਿਲਾ ਵੀ ਹਰ ਵਾਰ ਵਾਂਗ ਰਾਜਕਰਨਵੀਰ ਸਿੰਘ ਜੀ ਸ਼ੁਰੂ ਕਰਨਗੇ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ 100 ਤੋਂ ਵੱਧ A-ਰੇਟਡ ਕੰਪਨੀਜ਼ ਦੇ ਨਾਲ ਕਰਦੇ ਨੇ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਫਰੀਦਕੋਟ ਲੈਣ ਦੇ ਲਈ ਕਾਲ ਕਰੋ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਜਪਾ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ ਮੌਕੇ ਦੇ ਉੱਤੇ ਰਾਜਨਾਥ ਸਿੰਘ ਉੱਥੇ ਪਹੁੰਚੇ ਸੀਗੇ। ਉਹਨਾਂ ਨੇ ਜਿਹੜਾ ਡਰੱਗ ਦਾ ਮੁੱਦਾ ਜਿਹੜਾ ਆ ਉਹ ਮੁੜ ਕੇ ਜਿਹੜਾ ਜੀ ਉਸ ਨੂੰ ਚੱਕਿਆ ਆ। ਪਿਛਲੇ ਜੇ ਸਮੇਂ ਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ ਤਾਂ ਭਾਜਪਾ ਪਹਿਲੋਂ ਵੀ ਡਰੱਗ ਦੇ ਮਸਲੇ ਨੂੰ ਉਹਨਾਂ ਨੇ ਉਠਾਇਆ। ਫਿਰ ਉਹ ਕਹਿੰਦੇ ਕੈਂਪੇਨ ਕਰਾਂਗੇ, ਕੈਂਪੇਨ ਜਿਹੜੀ ਉਹ ਠੁੱਸ ਕਰਤੀ। ਹੁਣ ਦੁਬਾਰਾ ਅਚਾਨਕ ਜਿਹੜਾ ਇਹਨਾਂ ਨੂੰ ਡਰੱਗ ਦਾ ਕਿੱਦਾਂ ਚੇਤਾ ਆਇਆ, ਉਹ ਵੀ ਸੈਂਟਰ ਦੇ ਜਿਹੜੇ ਆ ਮਿਨਿਸਟਰ ਆ ਕੇ ਕਹਿ ਕੇ ਗਏ ਨੇ। ਦੇਖੋ, ਅਸਲ ਦੇ ਵਿੱਚ ਡਰੱਗ ਆਪਣੇ ਆਪ ਦੇ ਵਿੱਚ ਇਸ਼ੂ ਹੈ ਸਾਡੇ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਵਿੱਚ ਹੀ ਨਹੀਂ ਵੱਖ-ਵੱਖ ਰੂਪਾਂ ਦੇ ਵਿੱਚ ਇਹ ਭਾਰਤ ਯਾਨੀ ਸਾਡੇ ਹਿੰਦੁਸਤਾਨ ਦਾ ਵੀ ਇੱਕ ਮੁੱਦਾ ਹੈ ਤੇ ਦੁਨੀਆ ਭਰ ਦੇ ਵਿੱਚ ਵੀ ਅੱਜ ਡਰੱਗ ਆਪਣੇ ਆਪ 'ਚ ਇੱਕ ਇੰਪਾਰਟੈਂਟ ਇਸ਼ੂ ਹੈ ਜੀ। ਸਵਾਲ ਹੈ ਕਿ ਤੁਸੀਂ ਕਿਸੇ ਵੀ ਇਸ਼ੂ ਦੇ ਨਾਲ ਜਾਂ ਕਿਸੇ ਵੀ ਮੁੱਦੇ ਦੇ ਨਾਲ ਕਿਵੇਂ ਸਿੱਝਦੇ ਹੋ, ਤੁਸੀਂ ਉਹਨੂੰ ਟਰੀਟ ਕਿਵੇਂ ਕਰਦੇ ਹੋ। ਜੇ ਤਾਂ ਸੱਚਮੁੱਚ ਓਨੈਸਟੀ ਦੇ ਨਾਲ ਸਾਡੀਆਂ ਸਰਕਾਰਾਂ, ਦੇਸ਼ ਦੀਆਂ ਸਰਕਾਰਾਂ ਜਾਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਡਰੱਗ ਦੇ ਇਸ਼ੂ ਨੂੰ ਟੱਕਰਨ, ਲਾਜ਼ਮੀ ਤੌਰ ਦੇ ਉੱਤੇ ਇਹ ਮੁੱਦਾ ਜਿਹੜਾ ਆ ਇਹ ਬਹੁਤੀ ਦੇਰ ਚਰਚਾ 'ਚ ਨਹੀਂ ਰਹੇਗਾ। ਡਰੱਗ ਤੇ ਡਰੱਗ ਸਮਗਲਰਾਂ ਤੇ ਕਾਬੂ ਪਾਇਆ ਜਾ ਸਕਦਾ। ਪਰ ਮਸਲਾ ਇਹ ਹੈ ਜਿਹੜਾ ਸਭ ਤੋਂ ਜ਼ਿਆਦਾ ਦੁਖਦਾਇਕ ਪਹਿਲੂ ਹੈ ਵੀ ਸਾਡੀਆਂ ਜਿਹੜੀਆਂ ਰਾਜਨੀਤਿਕ ਧਿਰਾਂ, ਖਾਸ ਤੌਰ ਦੇ ਉੱਤੇ ਜਿਹੜੀਆਂ ਹੁਕਮਰਾਨ ਧਿਰਾਂ ਉਹਦੇ ਵਿੱਚ ਬੈਠੀਆਂ ਕੁਝ ਸਿਆਸੀ ਧਿਰਾਂ ਤੇ ਈਵਨ ਓਪੋਜੀਸ਼ਨ ਦੀਆਂ ਧਿਰਾਂ, ਉਹ ਵੀ ਆਪੋ ਆਪਣੀ ਸਹੂਲਤ ਦੇ ਮੁਤਾਬਕ ਡਰੱਗ ਦੇ ਇਸ਼ੂ ਨੂੰ ਟਰੀਟ ਕਰਦੀਆਂ। ਜਦੋਂ ਉਹਨਾਂ ਦਾ ਜੀਅ ਕਰਦਾ ਹੈ ਉਹ ਡਰੱਗ ਦੇ ਇਸ਼ੂ ਨੂੰ ਚੁੱਕ ਲੈਂਦੀ ਹੈ, ਜਦੋਂ ਜੀਅ ਕਰਦਾ ਹੈ ਉਹ ਛੱਡ ਦਿੰਦੇ ਆ ਜੀ, ਆਪਣੀ ਰਣਨੀਤੀ ਦੇ ਹਿਸਾਬ ਦੇ ਨਾਲ, ਆਪਣੀ ਰਾਜਨੀਤੀ ਦੇ ਹਿਸਾਬ ਦੇ ਨਾਲ। ਮੇਰਾ ਮੰਨਣਾ ਇਹਦੇ 'ਚ ਇਹ ਹੈ ਵੀ ਡਰੱਗ ਦਾ ਜਿਹੜਾ ਓਵਰਆਲ ਕਾਰੋਬਾਰ ਹੈ ਉਹ ਇੱਕ ਪਰਤੀ ਨਹੀਂ ਹੈ ਜੀ। ਇੱਕ ਪਰਤੀ ਤੋਂ ਭਾਵ ਇਹ ਨਹੀਂ ਹੈ ਕਿ ਸਮਗਲਰ ਆ ਗਏ ਤੇ ਉਹਨਾਂ ਨੇ ਜੀ ਅਫਗਾਨਿਸਤਾਨ ਤੋਂ ਅਫੀਮ ਮੁੱਕਦੀ ਹੈ, ਉਹਦੇ 'ਚ ਲਗਾਤਾਰ ਉਹਦੀ ਸੋਧ ਕੀਤੀ ਜਾਂਦੀ ਹੈ। ਹੌਲੀ ਹੌਲੀ ਅਫੀਮ ਤੋਂ ਹੋਰ ਬਹੁਤ ਸਾਰੇ ਨਸ਼ੇ ਕ੍ਰੀਏਟ ਕੀਤੇ ਜਾਂਦੇ ਆ। ਫਿਰ ਉਹ ਨਸ਼ੇ ਜਿਹੜੇ ਆ ਪਾਕਿਸਤਾਨ ਦੇ ਰਾਹੀਂ ਸਾਡੇ ਬਾਰਡਰ ਵਿੱਚ ਹੁੰਦਾ ਹੈ, ਪੰਜਾਬ ਜਾਂ ਉੱਧਰੋਂ ਰਾਜਸਥਾਨ ਇੱਧਰੋਂ ਐਂਟਰ ਕਰਦੇ ਨੇ ਹਿੰਦੁਸਤਾਨ ਦੇ ਵਿੱਚ, ਤੇ ਫਿਰ ਦਿੱਲੀ, ਬੰਬੇ ਤੱਕ ਘੁੰਮਦੇ ਘੁਮਾਉਂਦੇ ਉਹ ਕੈਨੇਡਾ, ਅਮਰੀਕਾ ਤੱਕ ਵੀ ਪਹੁੰਚ ਜਾਂਦੇ ਆ ਜੀ।
ਇਹ ਐਵੇਂ ਨਹੀਂ ਹੈ ਕਿ ਇੱਕ ਸਮਗਲਰਾਂ ਦਾ ਪੂਰਾ ਨੈਟਵਰਕ ਹੈ ਤੇ ਉਹ ਸਾਰਾ ਕੰਮ ਇਹ ਸਿਰੇ ਚੱਲ ਰਿਹਾ। ਨੋ ਡਾਊਟ ਸਮਗਲਰ ਜਿਹੜੇ ਹੈ ਉਹ ਇਸ ਸਾਰੇ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਹੈ, ਪਰ ਉਹ ਰੀੜ੍ਹ ਦੀ ਹੱਡੀ ਨੂੰ ਖੜੀ ਕਰਨ ਦੇ ਵਿੱਚ, ਰੀੜ੍ਹ ਦੀ ਹੱਡੀ ਜਿਹੜੀ ਹੈ ਉਹਨੂੰ ਵਰਕ ਕਰਨ ਦੇ ਵਿੱਚ ਸਭ ਤੋਂ ਇੰਪਾਰਟੈਂਟ ਜਿਹੜੀ ਭੂਮਿਕਾ ਆ ਦੋ ਤਰ੍ਹਾਂ ਹੋ ਰਿਹਾ। ਉਹ ਇੱਕ ਤਾਂ ਹੈਗੀ ਆ ਕਰਪਟ ਕਿਸਮ ਦਾ ਐਲੀਮੈਂਟ ਜਿਹੜਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਬੈਠਾ, ਦੁਨੀਆ ਭਰ ਦੇ ਵਿੱਚ ਹੀ ਹੈ ਇਹ, ਮੈਂ ਇਕੱਲੇ ਪੰਜਾਬ ਦਾ ਜ਼ਿਕਰ ਨਹੀਂ ਕਰ ਰਿਹਾ, ਇਸ ਕਰਕੇ ਇਹਨੂੰ ਇਸ ਹਵਾਲੇ ਨਾਲ ਨਾ ਲਿਆ ਜਾਏ। ਅਸੀਂ ਰਾਜਨਾਥ ਸਿੰਘ ਦੇ ਬਹਾਨੇ ਡਰੱਗ ਦਾ ਇਸ਼ੂ ਵੀ ਜਿਹੜਾ ਹੈ ਉਹ ਥੋੜਾ ਡਿਸਕਸ ਕਰ ਰਹੇ ਹਾਂ ਵੀ ਅਸਲ ਦੇ ਵਿੱਚ ਜੜ੍ਹਾਂ ਕਿੱਥੇ ਹੈ ਜੀ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਮਗਲਰ ਹੈ, ਸਮਗਲਰਾਂ ਦੀ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਕਿਸੇ ਕਿਸਮ ਦੀ ਕੋਈ ਝੋਲ ਨਾ ਪਵੇ, ਉਹਦੇ ਵਾਸਤੇ ਇੱਕ ਕਰਪਟ ਕਿਸਮ ਦਾ ਐਲੀਮੈਂਟ ਜਿਹੜਾ ਪੁਲਿਸ ਡਿਪਾਰਟਮੈਂਟ ਤੇ ਸਿਵਲ ਜਿਹੜਾ ਐਡਮਿਨਿਸਟ੍ਰੇਸ਼ਨ ਸਾਡੀ ਉਹਦੇ 'ਚ ਬੈਠਾ। ਸੋ ਸਮਗਲਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਵਿੱਚ ਬੈਠਾ ਕਰਪਟ ਕਿਸਮ ਦਾ ਐਲੀਮੈਂਟ ਤੇ ਉਹਨਾਂ ਦੇ ਉੱਤੇ ਇੱਕ ਹੱਥ ਹੈ, ਉਹ ਹੱਥ ਹੈਗਾ ਸਿਆਸੀ, ਜਿਹੜੀ ਸਿਆਸੀ ਸਰਪ੍ਰਸਤੀ ਹੈ, ਸਿਆਸਤ 'ਚ ਬੈਠੇ ਜਿਹੜੇ ਕਰਪਟ ਕਿਸਮ ਦੇ ਲੋਕ ਹੈਗੇ। ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਪਰ ਓਵਰਆਲ ਜਿਹੜੀ ਪੋਲੀਟਿਕਸ ਹੈ, ਜਿਹੜੀ ਸੱਤਾ ਦੀ ਪੋਲੀਟਿਕਸ ਵੀ ਹੈ ਤੇ ਓਪੋਜੀਸ਼ਨ ਦੀ ਪੋਲੀਟਿਕਸ ਵੀ ਹੈ, ਉਹਨਾਂ ਦਾ ਇੱਕ ਕਰਪਟ ਹਿੱਸਾ ਹੈ, ਹਰ ਵੇਲੇ ਮੌਜੂਦ ਰਹਿੰਦਾ ਹੈ, ਹਰ ਵੇਲੇ ਮੌਜੂਦ ਰਹਿੰਦਾ। ਇਸੇ ਕਰਕੇ 64 ਕਰੋੜ ਰੁਪਏ ਦੀ ਬੋਫਰਸ ਕਾਂਡ ਦੇ ਵਿੱਚ ਜਿਹੜੀ ਰੌਲਾ ਪਿਆ ਸੀ ਰਾਜੀਵ ਗਾਂਧੀ ਦਾ, ਉਸੇ ਰਾਜੀਵ ਗਾਂਧੀ ਨੇ ਖੁਦ ਇਹ ਗੱਲ ਮੰਨੀ ਸੀ ਵੀ ਅਸੀਂ 1 ਰੁਪਈਆ ਭੇਜਦੇ ਹਾਂ, ਥੱਲੇ ਤੱਕ ਜਾਂਦਿਆ ਜਾਂਦਾ 15 ਪੈਸੇ ਰਹਿ ਜਾਂਦਾ, ਜਿਹੜੇ 85 ਪੈਸੇ ਰਾਹ 'ਚ ਖਾ ਲੈਂਦੇ ਆ ਜੀ। ਓਵਰਆਲ ਜਿਹੜੀ ਇਹ ਸਾਰੀ ਚੀਜ਼ ਅਸੀਂ ਵਿਚਾਰ ਰਹੇ ਉਹਦੇ ਵਿੱਚ ਕਰਪਟ ਕਿਸਮ ਦਾ ਐਲੀਮੈਂਟ ਜਿਹੜਾ ਪੋਲੀਟਿਕਸ 'ਚ ਬੈਠਾ, ਖਾਸ ਤੌਰ ਤੇ ਸੱਤਾ ਦੀ ਪੋਲੀਟਿਕਸ ਦੇ ਵਿੱਚ, ਉਹਦਾ ਜਿਹੜਾ ਹੱਥ ਜਿਹੜਾ ਆ ਉਹ ਜਿਹੜਾ ਗੱਠਜੋੜ ਬਣਿਆ ਹੋਇਆ ਸਮਗਲਰਾਂ ਦਾ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਜਿਹੜਾ ਐਲੀਮੈਂਟ ਬੈਠਾ ਕਰਪਟ, ਉਹਨਾਂ ਦੇ ਗੱਠਜੋੜ ਦੇ ਉੱਤੇ ਉਹ ਪੋਲੀਟੀਸ਼ੀਅਨ ਜਿਹੜੇ ਕਰਪਟ ਕਿਸਮ ਦੇ ਪੋਲੀਟੀਸ਼ੀਅਨ ਉਹਦਾ ਹੱਥ ਹੈ। ਉਹ ਹੱਥ ਕਿਉਂਕਿ ਇਹ ਤਿੱਕੜੀ ਹੈ ਕਿ ਤਿੱਕੜੀ ਦੇ ਵਿੱਚ ਵੰਡ ਵਡਾਈਆ ਹੁੰਦਾ ਤੇ ਇਹਨਾਂ ਦੇ ਕਮਿਸ਼ਨ ਬੇਸਡ ਹੈ ਸਾਰਾ ਕੁਝ, ਐਵਰੀਥਿੰਗ ਜੀ। ਸੋ ਇਹ ਜਿਹੜਾ ਇੱਕ ਕਲਿੱਕ ਹੈ, ਇਸ ਕਲਿੱਕ ਨੂੰ ਤੋੜਨ ਵਾਸਤੇ ਤੁਹਾਡੇ ਕੋਲ ਰਾਜਨੀਤਿਕ ਇੱਛਾ ਚਾਹੀਦੀ ਹੈ, ਪੋਲੀਟੀਕਲ ਵਿਲ ਚਾਹੀਦੀ ਹੈ। ਹੁਣ ਪੋਲੀਟੀਕਲ ਵਿਲ ਕਿਸੇ 'ਚ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਸਾਰਿਆਂ ਨੇ ਜਿਹੜੀਆਂ ਰਾਜਨੀਤਿਕ ਧਿਰਾਂ ਉਹਨਾਂ ਨੇ ਆਪਣੀ ਸਹੂਲਤ ਦੇ ਮੁਤਾਬਕ ਇਸ ਇਸ਼ੂ ਤੇ ਆਪਣੀ ਰਾਜਨੀਤੀ ਘੜੀ ਹੋਈ ਹੈ। ਇਹ ਮੈਨੂੰ ਵਿਆਖਿਆ ਕਰਨੀ ਪਈ ਹੈ ਥੋੜੀ ਜਿਹੀ। ਹੁਣ ਅਸੀਂ ਉਹਨੇ ਉਸ ਮੇਨ ਗੱਲ ਤੇ ਜਿਹੜੀ ਤੁਸੀਂ ਪੁੱਛੀ ਹੈ ਜੀ ਵੀ ਅਚਾਨਕ ਫੇਰ ਕਿੱਦਾਂ ਚੇਤਾ ਆ ਗਿਆ ਰਾਜਨਾਥ ਸਿੰਘ ਨੂੰ। ਤੁਹਾਨੂੰ ਯਾਦ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਦੋਂ ਰੇਡੀਓ 'ਚ ਮਨ ਕੀ ਬਾਤ ਕੀਤੀ, ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਨੇ ਡਰੱਗ ਦਾ ਇਸ਼ੂ ਚੱਕਿਆ, ਉਸ ਤੋਂ ਬਾਅਦ ਤੁਰੰਤ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਉਹ ਪੰਜਾਬ 'ਚ ਕੰਪੇਨ ਸ਼ੁਰੂ ਕਰਨਗੇ ਡਰੱਗਸ ਦੇ ਖਿਲਾਫ। ਐਪਰੀਸ਼ੀਏਟ ਕੀਤਾ ਸਾਰਿਆਂ ਨੇ ਵੀ ਠੀਕ ਹੈ, ਡਰੱਗ ਦੇ ਖਿਲਾਫ ਇੱਕ ਕੰਪੇਨ ਹੋਣੀ ਚਾਹੀਦੀ ਹੈ। ਡਰੱਗ ਦੇ ਖਿਲਾਫ 12 ਜਨਵਰੀ ਨੂੰ ਅਮਿਤ ਸ਼ਾਹ ਨੇ ਇੱਕ ਬਹੁਤ ਵੱਡੀ ਰੈਲੀ ਰੱਖ ਲਈ, ਕਾਨਫਰੰਸ ਰੱਖ ਲਈ ਅੰਮ੍ਰਿਤਸਰ ਦੇ ਵਿੱਚ। ਹੁਣ ਉਹ ਅੰਮ੍ਰਿਤਸਰ ਦੀ ਜਿਹੜੀ ਕਾਨਫਰੰਸ ਜਾਂ ਰੈਲੀ ਸੀ ਉਹਨੂੰ ਆਨੇ ਬਹਾਨੇ ਰੱਦ ਕਰ ਦਿੱਤਾ ਗਿਆ। ਜਦੋਂ ਡਰੱਗ ਦਾ ਇਸ਼ੂ ਚੁੱਕਿਆ ਬੀਜੇਪੀ ਨੇ, ਉਦੋਂ ਸੰਕਟ ਦੀ ਸਥਿਤੀ ਪੈਦਾ ਹੋ ਰਹੀ ਸੀ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਰਿਸ਼ਤਿਆਂ ਦੇ ਵਿੱਚ ਕਰਪਸ਼ਨ ਫੈਲ ਰਹੀ ਸੀ ਤੇ ਅਕਾਲੀ ਦਲ ਤੇ ਪ੍ਰੈਸ਼ਰ ਬਣਾਉਣ ਵਾਸਤੇ ਬੀਜੇਪੀ ਨੇ ਇਸ਼ੂ ਚੱਕ ਲਿਆ। ਵਿੱਚ ਵੀ ਇਹ ਸਮਝ ਆਉਣੀ ਸ਼ੁਰੂ ਹੋ ਗਈ ਵੀ ਪੰਜਾਬ 'ਚ ਨਗਰ ਕੌਂਸਲ ਦੀਆਂ ਚੋਣਾਂ, ਪੰਚਾਇਤ ਦੀਆਂ ਚੋਣਾਂ, ਜੋ ਵੀ ਫਲਾਨੀਆਂ ਇੱਧਰ ਦੀਆਂ ਉੱਧਰ ਦੀਆਂ ਚੋਣਾਂ ਆ ਗਾਂ ਵੀ ਉਹ ਚੋਣਾਂ 'ਚ ਤਾਂ ਇੱਕ ਦੂਜੇ ਦੀ ਲੋੜ ਹੈ ਭਾਈ। ਇਹ ਡਰੱਗ ਦਾ ਇਸ਼ੂ ਪੋਸਟਪੋਨ ਕਰ ਦਿੱਤਾ ਗਿਆ। ਨਾ ਕੰਪੇਨ ਚੱਲੀ ਪੰਜਾਬ 'ਚ ਬੀਜੇਪੀ ਵੱਲੋਂ, ਨਾ ਉਹ ਰੈਲੀ ਹੋਈ। ਅੱਜ ਤੱਕ ਨਹੀਂ ਰੈਲੀ ਹੋਈ ਅਮਿਤ ਸ਼ਾਹ ਦੀ ਜੀ। ਹੁਣ ਅਚਾਨਕ ਇਹ ਹੋਇਆ ਕਿ ਇੱਕ ਵਾਰ ਫੇਰ, ਕਿਉਂਕਿ 1.5 ਸਾਲ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਇੱਕ ਪ੍ਰੈਸ਼ਰ ਦੀ ਪੋਲੀਟਿਕਸ ਖੇਡ ਰਹੀ ਹੈ ਤੇ ਉਧਰੋਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਪ੍ਰੈਸ਼ਰ ਦੀ ਪੋਲੀਟਿਕਸ ਖੇਡ ਰਿਹਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਜਾਂ ਬਾਦਲਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਲੋਕਾਂ ਨੂੰ ਦੇਣ ਵਾਸਤੇ ਵੀ ਤੁਸੀਂ ਨਰਿੰਦਰ ਮੋਦੀ ਦਾ ਰਾਗ ਗਾਇਆ ਹੋਇਆ ਸੀ, ਪੂਰਾ ਆਲਾਪ ਲਾ ਰਹੇ ਸੀ ਨਰਿੰਦਰ ਮੋਦੀ ਦਾ। ਉਹਨੇ ਅੱਜ ਤੱਕ ਪੰਜਾਬ ਲਈ ਕੀਤਾ ਕੀ ਹੈ ਇੱਕ ਪ੍ਰਧਾਨ ਮੰਤਰੀ ਦੀ ਹੈਸੀਅਤ ਦੇ ਵਿੱਚ, ਜਾਂ ਉਹਨਾਂ ਦੀ ਸਰਕਾਰ ਨੇ ਪੰਜਾਬ ਲਈ ਕੀ ਕੀਤਾ? ਲੋਕ ਜਵਾਬ ਮੰਗਦੇ ਆ। ਹੁਣ ਇਹ ਜਵਾਬ 2017 ਦੀਆਂ ਚੋਣਾਂ ਤੱਕ ਜਾਂਦੇ ਦੇਣੇ ਪੈਣੇ ਆ। ਇਸੇ ਕਰਕੇ ਜਦੋਂ ਸਾਰੀ ਗੱਲ ਹੋਈ, ਅਨੰਦਪੁਰ ਸਾਹਿਬ ਦੇ ਵਿੱਚ ਇਕੱਠ ਹੋਇਆ, ਪਹਿਲਾਂ ਤਾਂ ਅਸੀਂ ਇਸ ਗੱਲ ਦੀ ਨਿੰਦਾ ਕਰ ਚੁੱਕੇ ਪਿਛਲੇ ਪ੍ਰੋਗਰਾਮ 'ਚ ਵੀ ਅਸੀਂ ਨਹੀਂ ਸਮਝਦੇ ਕਿ ਅਕੀਦਾ, ਸ਼ਰਧਾ, ਧਾਰਮਿਕ ਉਤਸਵ ਉਹਨਾਂ ਨੂੰ ਐਕਸਪਲਾਇਟ ਕੀਤਾ ਜਾਏ ਤੇ ਉੱਥੇ ਰਾਜਨੀਤਿਕ ਸਟੇਜਾਂ ਸਜਾਈਆਂ ਜਾਣ। ਚਲੋ ਤੁਸੀਂ ਸਟੇਜ ਸਜਾ ਲਈ, ਓਕੇ, ਤੁਸੀਂ ਪ੍ਰਧਾਨ ਮੰਤਰੀ ਨੂੰ ਬੁਲਾਇਆ, ਪ੍ਰਧਾਨ ਮੰਤਰੀ ਤੁਹਾਨੂੰ ਠਿੱਠ ਕਰ ਗਏ, ਕਹਿੰਦੇ ਮੈਂ ਨਹੀਂ ਆਉਂਦਾ। ਉਹਨੇ ਭੇਜਤੇ ਰਾਜਨਾਥ ਸਿੰਘ ਤੇ ਅਮਿਤ ਸ਼ਾਹ, ਤੇ ਰਾਜਨਾਥ ਸਿੰਘ ਦੀ ਹਾਜ਼ਰੀ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ ਇਹ ਮੁੱਦਾ ਚੱਕ ਦਿੱਤਾ ਕਿ ਪੰਜਾਬ ਦਾ ਤਾਂ ਵਿਤਕਰਾ ਬੜਾ ਹੁੰਦਾ ਹੈ ਜੀ। ਉੱਥੇ ਦੋਹਰ ਪਾਤੀ ਸੁਖਬੀਰ ਸਿੰਘ ਬਾਦਲ ਨੇ।
ਇਹ ਕਹਿ ਕੇ ਕਿ ਦਿੱਲੀ 'ਚ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨੇ ਪੰਜਾਬ ਨਾਲ ਵਿਤਕਰਾ ਕੀਤਾ ਜੀ। ਔਰ ਮਸਲਾ ਇਹ ਹੈ ਕਿ ਮਜਬੂਰੀ ਦੇ ਵਿੱਚ, ਕਿਉਂਕਿ ਸੰਗਤ ਇਕੱਠੀ ਕੀਤੀ ਹੈ ਲੱਖਾਂ ਦੀ, ਆਪਣੀ ਗੱਲ ਤਾਂ ਕਹਿਣੀ ਪੈਣੀ, ਲੋਕ ਜਵਾਬ ਮੰਗਦੇ ਆ, ਦੱਸਣਾ ਪੈਣਾ ਵੀ ਅਸੀਂ ਤਾਂ ਮੰਗਦੇ ਹਾਂ ਦਿੱਲੀ ਵਾਲੇ, ਤੇ ਦਿੰਦੇ ਕੱਖ ਨਹੀਂ। ਦੱਸਿਆ ਵੀ ਹਾਜ਼ਰੀ 'ਚ, ਰਾਜਨਾਥ ਸਿੰਘ ਦੀ ਹਾਜ਼ਰੀ 'ਚ, ਅਮਿਤ ਸ਼ਾਹ ਦੀ ਹਾਜ਼ਰੀ 'ਚ। ਹੁਣ ਉਹਦਾ ਜਿਹੜਾ ਸੁਖਬੀਰ ਬਾਦਲ ਦਾ ਬ੍ਰਹਮਪੁਰੇ ਦਾ ਜਿਹੜਾ ਛੱਡਿਆ ਤੀਰ ਸੀ, ਉਸ ਤੀਰ ਦਾ ਜਵਾਬ ਕਿੱਦਾਂ ਦਿੱਤਾ ਜਾਏ? ਉਹ ਜਵਾਬ ਫਿਰ ਰਾਜਨਾਥ ਸਿੰਘ ਨੇ ਦਿੱਤਾ ਡਰੱਗ ਦਾ ਇਸ਼ੂ ਚੁੱਕ ਕੇ ਬਾਦਲਾਂ ਦੀ ਹਾਜ਼ਰੀ ਦੇ ਵਿੱਚ, ਕਿਉਂਕਿ ਡਰੱਗ ਦੇ ਇਸ਼ੂ ਦੇ ਉੱਤੇ ਬਾਦਲਾਂ ਦੀ ਜਾਂ ਅਕਾਲੀ ਦਲ ਦੀ ਜਿਹੜੀ ਕਮਜ਼ੋਰੀ ਹੈ, ਕਿਉਂਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਜਾਂ ਸਰਕਾਰ ਦੇ ਜਿਹੜੇ ਬਹੁਤ ਵੱਡੇ ਮੰਤਰੀ ਹੈ, ਕੈਬਨਿਟ ਮਿਨਿਸਟਰ ਮਜੀਠੀਆ ਸਾਹਿਬ, ਉਹਨਾਂ ਦੀ ਕੁਐਸਚਨਿੰਗ ਹੋ ਚੁੱਕੀ ਹੈ ਈਡੀ ਤੋਂ। ਜੀ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਦੀ ਕੁਐਸਚਨਿੰਗ ਤੱਕ ਵੀ ਕੀਤੀ ਹੈ, 50 ਸਵਾਲ ਪੁੱਛੇ ਉਹਨਾਂ ਤੋਂ। ਹੁਣ ਇਸ ਮੁੱਦੇ ਤੇ ਅਕਾਲੀ ਦਲ ਘਿਰ ਰਿਹਾ। ਅਕਾਲੀ ਦਲ ਨੇ ਘੇਰਿਆ ਸੁਖਬੀਰ ਸਿੰਘ ਬਾਦਲ ਰਾਹੀਂ, ਰਣਜੀਤ ਸਿੰਘ ਬ੍ਰਹਮਪੁਰੇ ਰਾਹੀਂ ਕੇਂਦਰ ਦੀ ਸਰਕਾਰ ਨੂੰ ਵੀ ਤੁਸੀਂ ਸਾਨੂੰ ਦਿੰਦੇ ਹੀ ਕੱਖ ਨਹੀਂ, ਤੁਸੀਂ ਵੀ ਬਾਕੀਆਂ ਵਾਂਗ ਹੀ ਸਾਡੇ ਨਾਲ ਵਿਤਕਰਾ ਕਰਦੇ ਹੋ। ਤੇ ਉਹ ਦੇਣ ਦੀ ਥਾਂ ਦੇ ਉੱਤੇ ਰਾਜਨਾਥ ਸਿੰਘ ਨੇ ਘੇਰ ਰਿਹਾ ਅਕਾਲੀ ਦਲ ਨੂੰ ਡਰੱਗ ਦੇ ਇਸ਼ੂ ਦੇ ਉੱਤੇ। ਅੱਜ ਡਰੱਗ ਦਾ ਇਸ਼ੂ ਫਿਰ ਇੰਪਾਰਟੈਂਟ ਹੋ ਗਿਆ ਬੀਜੇਪੀ ਲਈ। ਅੱਜ ਫਿਰ ਉਹਨਾਂ ਦਾ ਯੁਵਾ ਮੋਰਚਾ ਜਿਹੜਾ 26 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਇੱਕ ਰੈਲੀਆਂ ਕਰਨ ਜਾ ਰਿਹਾ, ਇਸ ਕਰਕੇ ਕੰਪੇਨ ਹੋ ਰਹੀ ਹੈ। ਕੋਈ ਰਾਜਨੀਤਿਕ ਇੱਛਾ ਹੋਵੇ ਡਰੱਗ ਤੋਂ ਲੋਕਾਂ ਨੂੰ ਮੁਕਤ ਕਰਾਉਣ ਦੀ, ਭਾਰਤੀ ਜਨਤਾ ਪਾਰਟੀ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ, ਇਹ ਤੁਸੀਂ ਭੁਲੇਖਾ ਮਨ ਚੋਂ ਕੱਢ ਦਿਓ। ਕਿਉਂਕਿ ਲੋਕ ਜਿਹੜੇ ਹੈ, ਲੋਕਾਂ ਦੀ ਸੋਚ ਨਾ ਕਿਤੇ ਲੋਕਾਂ 'ਚ ਪੈਦਾ ਹੋ ਜਾਵੇ। ਜੇ ਲੋਕ ਸੋਚਣ ਲੱਗ ਪਏ, ਜੇ ਲੋਕਾਂ ਨੂੰ ਗਿਆਨ ਹਾਸਲ ਹੋ ਗਿਆ, ਤੇ ਲੋਕ ਕੁਐਸਚਨ ਕਰਨਗੇ, ਸਵਾਲ ਕਰਨਗੇ। ਸਵਾਲ ਕਰਨ ਦੀ ਤਾਕਤ ਖੋਲੋ ਇਹਨਾਂ ਲੋਕਾਂ ਤੋਂ, ਤੇ ਇਹਨਾਂ ਨੂੰ ਡਰੱਗਸ ਚਲਾ ਦਿਓ, ਨਸ਼ਾ ਚਲਾ ਦਿਓ। ਇਹ ਪੂਰੀ ਦੀ ਪੂਰੀ ਗੇਮ ਜਿਹੜੀ ਹੈ ਪੰਜਾਬ ਦੀ ਜਵਾਨੀ ਦੇ ਨਾਲ ਖੇਡੀ ਜਾ ਰਹੀ ਹੈ, ਪੰਜਾਬ ਦੇ ਬਚਪਨ ਦੇ ਨਾਲ ਖੇਡੀ ਜਾ ਰਹੀ ਹੈ। ਇਸ ਗੇਮ ਨੂੰ ਪਛਾਣਨ ਦੀ ਜ਼ਰੂਰਤ ਹੈ। ਜੀ ਭਾਜਪਾ ਦੇ ਨਾਲ ਹੀ ਜੁੜੀ ਹੋਈ ਆਪਾਂ ਅਗਲੀ ਗੱਲ ਕਰ ਲੈਂਦੇ ਹਾਂ ਸੈਂਟਰ ਦੇ ਲੈਵਲ ਤੋਂ। ਜਿਹੜਾ ਲਲਿਤ ਗੇਟ ਦਾ ਜਿਹੜਾ ਮਾਮਲਾ, ਲਲਿਤ ਮੋਦੀ ਦੀ ਹੈਲਪ ਵਾਲਾ ਮਾਮਲਾ, ਸੁਸ਼ਮਾ ਸਵਰਾਜ ਵਾਲਾ, ਉਸ ਦੇ ਵਿੱਚ ਭਾਜਪਾ ਦੇ ਆਪਣੇ ਕਈ ਬੰਦੇ ਜਿਨ੍ਹਾਂ 'ਚ ਐਕਸ ਸਕੱਤਰ RK ਸਿੰਘ ਜਿਹੜੇ ਆ, ਉਹਨਾਂ ਨੇ ਕਹਿ ਦਿੱਤਾ ਵੀ ਇਹ ਅਨੈਤਿਕ ਕੰਮ ਸੀਗਾ ਜਿਹੜਾ ਲਲਿਤ ਮੋਦੀ ਦੀ ਭਗੌੜੇ ਦੀ ਮਦਦ ਕਰਨਾ। ਸੋ ਇਹ ਅੰਦਰ ਖਾਤੇ ਵੀ ਕੁਛ ਨਾ ਕੁਛ ਭਾਜਪਾ 'ਚ ਚੱਲ ਰਿਹਾ। ਕੋਈ ਸਮਾਂ ਹੁੰਦਾ ਸੀ ਜਦੋਂ ਕਮਿਊਨਿਸਟ ਪਾਰਟੀਆਂ ਤੇ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਸੰਘ, ਜਿਹਨੂੰ ਆਪਾਂ RSS ਕਹਿੰਦੇ ਹਾਂ, ਇਹਨਾਂ ਵਾਸਤੇ ਜੁਮਲਾ ਵਰਤਿਆ ਜਾਂਦਾ ਸੀ ਸਾਡੇ ਸਿਆਸੀ ਹਲਕਿਆਂ ਦੇ ਵਿੱਚ ਕਿ ਦੇਸ਼ 'ਚ ਦੋ ਹੀ ਧਿਰਾਂ ਨੇ, ਜਿਹੜੀਆਂ ਬਹੁਤ ਹੀ ਜ਼ਿਆਦਾ ਅਨੁਸ਼ਾਸਿਤ ਨੇ, ਡਿਸਿਪਲਿਨਡ ਨੇ, ਤੇ ਜਿਹੜੀਆਂ ਕਾਡਰ ਅਧਾਰਤ ਨੇ, ਵਿਚਾਰਧਾਰਕ ਜ਼ਮੀਨ ਤੇ ਖੜੀਆਂ, ਇੱਕ ਦੂਜੇ ਦੇ 100% ਖਿਲਾਫ ਦੋਨੋਂ ਹੀ, ਕਮਿਊਨਿਸਟ ਪਾਰਟੀਆਂ ਤੇ RSS ਜਾਂ BJP। ਪਰ ਇੱਕ ਮਾਮਲੇ 'ਚ ਇਹਨਾਂ ਦਾ ਕਰੈਕਟਰ ਲਗਭਗ ਇੱਕੋ ਜਿਹਾ, ਵੀ ਇੱਕ ਤਾਂ ਡਿਸਿਪਲਿਨ ਬਹੁਤ ਇੰਪਾਰਟੈਂਟ ਹੈ ਇਹਨਾਂ ਵਾਸਤੇ, ਦੂਜਾ ਇਹਨਾਂ ਦਾ ਵਿਚਾਰਧਾਰਕ ਜ਼ਮੀਨ ਹੈ। ਇੱਕ ਆਈਡੀਓਲੋਜੀ ਦੇ ਉੱਤੇ ਉਸਰੀਆਂ ਹੋਈਆਂ ਪਾਰਟੀਆਂ, ਕਾਡਰ ਆਧਾਰਿਤ ਪਾਰਟੀਆਂ। ਹੁਣ ਕਿਸੇ ਹੱਦ ਤੱਕ ਭਾਵੇਂ ਕਮਿਊਨਿਸਟ ਪਾਰਟੀਆਂ ਜਿਹੜੀਆਂ ਭਾਰਤ ਦੇ ਵਿੱਚ ਪ੍ਰਸੰਗਕ ਨਹੀਂ ਉਸ ਰੂਪ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਡਿਸਿਪਲਿਨ ਵੀ ਕਾਫੀ ਹੱਦ ਤੱਕ ਬਚਾਇਆ ਹੋਇਆ, ਤੇ ਆਪਣਾ ਕਾਡਰ ਜਿਹੜਾ ਆ, ਕਾਡਰ ਆਧਾਰਿਤ ਜਿਹੜੀ ਵਿਚਾਰਧਾਰਕ ਜਿਹੜੀ ਉਹਨਾਂ ਦੀ ਜ਼ਮੀਨ ਹੈ, ਚਾਹੇ ਉਹਨਾਂ ਦੀ ਵਿਚਾਰਧਾਰਕ ਪੋਜੀਸ਼ਨਾਂ ਕਿਸੇ ਲੈਵਲ ਤੇ ਗਲਤ ਵੀ ਹੋ ਸਕਦੀਆਂ, ਪਰ ਉਹਨਾਂ ਨੇ ਉਹ ਚੀਜ਼ ਹਾਲੇ ਆਪਣੀ ਬਚਾ ਕੇ ਰੱਖੀ ਹੈ। ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਰਸਾ ਸੀ ਉਹ ਗੁਆਚ ਗਿਆ। ਭਾਰਤੀ ਜਨਤਾ ਪਾਰਟੀ ਹੁਣ ਕਾਡਰ ਆਧਾਰਿਤ ਪਾਰਟੀ ਨਹੀਂ ਹੈ। ਭਾਰਤੀ ਜਨਤਾ ਪਾਰਟੀ ਹੁਣ ਇੱਕ ਵਿਚਾਰ 'ਚ ਉਸਰੀ ਹੋਈ ਜਿਹੜੀ ਪਾਰਟੀ ਸੀ, ਉਹ ਵਿਚਾਰ ਜਿਹੜਾ ਆ ਉਹਦਾ ਖੰਡਿਤ ਹੋ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਆਪਣੀ ਸਹੂਲਤ ਦੇ ਮੁਤਾਬਕ ਆਪਣੀ ਰਾਜਨੀਤੀ ਕਰਦੀ ਹੈ, ਇਸ ਕਰਕੇ ਉਹਨਾਂ ਦੀ ਵਿਚਾਰਧਾਰਕ ਜ਼ਮੀਨ ਖਿਸਕੀ ਹੈ। ਅਗਲੀ ਗੱਲ ਜਿਹੜੀ ਭਾਰਤੀ ਜਨਤਾ ਪਾਰਟੀ ਵਾਸਤੇ ਇਹ ਹੈ ਇੰਪੋਰਟੈਂਟ, ਕਿ ਉਹਨਾਂ ਦਾ ਡਿਸਿਪਲਿਨ ਵੀ ਖਿਲਰ ਗਿਆ। ਉਹਨੂੰ ਡਿਸਿਪਲਿਨ ਤਾਂ ਰਹਿੰਦਾ ਹੁੰਦਾ ਜੇ ਤੁਹਾਡੀ ਵਿਚਾਰਧਾਰਕ ਜ਼ਮੀਨ ਦੇ ਉੱਤੇ ਮਜ਼ਬੂਤੀ ਦੇ ਨਾਲ ਕਾਇਮੀ ਰਵੇ। ਜੇ ਤੁਸੀਂ ਵਿਚਾਰਧਾਰਕ ਜ਼ਮੀਨ ਤੋਂ ਖਿਸਕ ਗਏ ਤੇ ਤੁਹਾਡਾ ਡਿਸਿਪਲਿਨ ਵੀ ਨਹੀਂ ਰਹਿੰਦਾ। ਇਸੇ ਕਰਕੇ ਵੱਖ-ਵੱਖ ਮੁੱਦਿਆਂ ਤੇ ਜਦੋਂ ਕੋਈ ਚਰਚਾ ਹੁੰਦੀ ਹੈ ਜਾਂ ਕੋਈ ਸਿਆਸੀ ਘਟਨਾ ਵਾਪਰ ਜਾਂਦੀ ਹੈ, ਤਾਂ ਅਸੀਂ ਦੇਖਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਲੀਡਰ ਵੱਖਰੀਆਂ ਪੋਜੀਸ਼ਨਾਂ ਲੈਂਦੇ ਆ। ਇੱਥੇ ਕਾਂਗਰਸ ਵਾਲੇ ਕਰਦੇ ਆ, ਕਿਉਂਕਿ ਉਹਨਾਂ ਦਾ ਵੀ ਕਿਸੇ ਕਿਸਮ ਦਾ ਡਿਸਿਪਲਿਨ ਨਹੀਂ ਹੈ। ਹੁਣ ਮਸਲਾ ਇਹ ਹੈ ਕਿ RK ਸਿੰਘ ਜਿਹੜੇ ਹੋਮ ਸੈਕਟਰੀ ਰਹੇ ਆ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਓਪਨਲੀ ਕਹਿ ਤਾ ਵੀ ਭਾਈ ਸੁਸ਼ਮਾ ਸਵਰਾਜ ਤੇ ਜਿਹੜੀ ਵਸੁੰਧਰਾ ਰਾਜੇ ਹੈ, ਉਹਨੇ ਜਿੱਦਾਂ ਲਲਿਤ ਮੋਦੀ ਦੀ ਮਦਦ ਕੀਤੀ ਹੈ, ਦੇਸ਼ ਦੇ ਭਗੌੜੇ ਦੀ ਮਦਦ ਕੀਤੀ ਹੈ, ਇਹ ਗੁਨਾਹ ਆ ਇੱਕ। ਅਸੀਂ ਵੀ ਐਗਰੀ ਇਸ ਗੱਲ ਨਾਲ।
ਇਹ ਸੱਚਮੁੱਚ ਗੁਨਾਹ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਵੀ ਸੁਸ਼ਮਾ ਸਵਰਾਜ ਤੇ ਜਿਹੜੀ ਵਸੁੰਧਰਾ ਰਾਜੇ ਹੈ ਉਹਨਾਂ ਨੂੰ ਇਹਦੇ ਲਈ ਲਾਜ਼ਮੀ ਤੌਰ ਦੇ ਉੱਤੇ ਜਵਾਬਦੇਹ ਹੋਣਾ ਚਾਹੀਦਾ ਹੈ ਤੇ ਸਰਕਾਰ ਨੂੰ ਉਹਨਾਂ ਤੋਂ ਇਹ ਜਵਾਬ ਲੈਣੇ ਚਾਹੀਦੇ। ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਜਿੰਨ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਦੁਆਲੇ ਚੁੰਬੜਿਆ ਹੋਇਆ ਲਲਿਤ ਮੋਦੀ ਵਾਲਾ ਮਾਮਲੇ 'ਚ, ਇਹਦੇ 'ਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਓਪਨ ਕਿਸਮ ਦੀ ਜਾਂ ਇੱਕ ਪੋਜ਼ੀਟਿਵ ਕਿਸਮ ਦੀ ਪੋਲੀਟਿਕਸ ਜਿਹੜੀ ਆ ਹੁਣ ਕਰਨੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਇਹ ਤਵੱਕੋ ਕਰ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਉਸ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਜਿਸ ਮੰਤਰੀ ਨੇ ਝੂਠ ਬੋਲ ਕੇ ਸਰਕਾਰ ਦੇ ਵਿੱਚ ਆਪਣੀ ਜਗ੍ਹਾ ਬਣਾਈ, ਇਹ ਕਿਹਾ ਕਿ ਮੇਰੇ ਕੋਲ ਡਿਗਰੀਆਂ ਤੇ ਡਿਗਰੀਆਂ ਉਹਦੀਆਂ ਜਾਲੀ ਸੀ। ਤੇ ਅਰਵਿੰਦ ਕੇਜਰੀਵਾਲ ਨੇ ਐਕਸ਼ਨ ਲੈ ਵੀ ਲਿਆ, ਉਹਨੇ ਰਿਜ਼ਾਈਨ ਲੈ ਲਿਆ ਉਹਨਾਂ ਤੋਂ। ਕੱਲ ਦਿੱਲੀ ਦੀ ਅਸੈਂਬਲੀ ਦੇ ਵਿੱਚ ਰੌਲਾ ਪਿਆ ਤੇ ਅਰਵਿੰਦ ਕੇਜਰੀਵਾਲ ਨੇ ਸਵਾਲ ਉਠਾਇਆ ਵੀ ਅਸੀਂ ਤਾਂ ਐਕਸ਼ਨ ਕਰ ਲਿਆ। ਭਾਰਤੀ ਜਨਤਾ ਪਾਰਟੀ ਆਪਣੇ ਦੋ ਬੰਦਿਆਂ ਤੇ ਐਕਸ਼ਨ ਕਦੋਂ ਲਏਗੀ, ਸੁਸ਼ਮਾ ਸਵਰਾਜ ਤੇ ਵਸੁੰਧਰਾ ਰਾਜੇ ਦੇ ਖਿਲਾਫ? ਉਹਨਾਂ ਨੇ ਐਕਸ਼ਨ ਤਾਂ ਕੀ ਲੈਣਾ ਬੀਜੇਪੀ ਨੇ, ਜਿਹੜੀ ਆਪਣੇ ਆਪ ਨੂੰ ਭਾਰਤ ਦੀ ਸਭ ਤੋਂ ਸਾਫ਼ ਸੁਥਰੀ ਰਾਜਨੀਤੀ ਕਰਨ ਵਾਲੀ ਪਾਰਟੀ ਦਾ ਦਾਅਵਾ ਕਰਦੇ ਹੈ। ਉਹਨਾਂ ਨੇ ਐਕਸ਼ਨ ਤਾਂ ਕੀ ਲੈਣਾ, ਉਹ ਸਗੋਂ ਉਹਨਾਂ ਨੂੰ ਸਪੋਰਟ ਕਰ ਰਹੇ ਆ। ਉਹ ਕਹਿ ਰਹੇ ਆ, ਕਲੀਨ ਚਿੱਟ ਦੇ ਰਿਹਾ ਕਿ ਸੁਸ਼ਮਾ ਨੇ ਕੁਝ ਨਹੀਂ ਕੀਤਾ ਜੀ, ਜਿਹੜੀ ਵਸੁੰਧਰਾ ਰਾਜੇ ਉਹਨੇ ਕੁਝ ਨਹੀਂ ਕੀਤਾ। ਕੁਝ ਨਹੀਂ, ਕਿਉਂ ਨਹੀਂ ਕੀਤਾ? ਜੇ ਸੁਸ਼ਮਾ ਸਵਰਾਜ ਦੇ ਪਤੀ ਦੇ 20 ਸਾਲ ਤੋਂ ਲਲਿਤ ਮੋਦੀ ਦੇ ਵਕੀਲ ਹੈ ਤੇ 4 ਸਾਲ ਤੋਂ ਉਹਦੀ ਬੇਟੀ ਵਕੀਲ ਹੈ ਤੇ ਲਲਿਤ ਮੋਦੀ ਇਹ ਕਹਿ ਰਿਹਾ ਵੱਖ-ਵੱਖ ਅਖਬਾਰਾਂ ਨੂੰ ਜਾਂ ਇਲੈਕਟ੍ਰੋਨਿਕ ਚੈਨਲਾਂ ਨੂੰ ਇੰਟਰਵਿਊ ਦੇ ਕੇ ਕਿ ਮੇਰੇ ਤਾਂ ਰਿਸ਼ਤੇ ਬੜੇ ਚੰਗੇ ਹੈ ਸੁਸ਼ਮਾ ਸਵਰਾਜ ਦੇ ਪਰਿਵਾਰ ਦੇ ਨਾਲ, ਮੇਰੇ ਤੋਂ ਤਾਂ ਉਹ ਫੀਸ ਵੀ ਨਹੀਂ ਲੈਂਦੇ ਜਿਹੜਾ ਮੇਰਾ ਕੇਸ ਲੜਦੇ ਆ। ਇਹਦਾ ਭਾਵ ਕੀ ਹੈ? ਫੀਸ ਨਹੀਂ ਲੈਂਦੇ ਪਰ ਕੁਝ ਹੋਰ ਲਾਭ ਜਿਹੜੇ ਉਹ ਲੈਂਦੇ ਆ ਲਾਜ਼ਮੀ ਤੌਰ ਤੇ। ਇਹਦਾ ਭਾਵ ਇਹੀ ਹੈ ਜੀ। ਇੱਕ ਲਾਭ ਇਹ ਵੀ ਹੈ ਕਿ ਜਿਹੜਾ ਸੁਸ਼ਮਾ ਸਵਰਾਜ ਦੇ ਪਤੀ ਦੇਵ ਹੈ ਉਹਨਾਂ ਨੇ ਆਪਣਾ ਭਤੀਜਾ ਜਿਹੜਾ ਆ ਬਰਤਾਨੀਆ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਦਾਖਲ ਕਰਵਾਇਆ ਤੇ ਉਹਦੀ ਮਦਦ ਕੀਤੀ ਲਲਿਤ ਮੋਦੀ ਨੇ। ਆ ਜਿਹੜੀ ਵਸੁੰਧਰਾ ਰਾਜੇ ਹੈ, ਵਸੁੰਧਰਾ ਰਾਜੇ ਦੇ ਮੁੰਡੇ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਨਿਤਿਨ ਗਡਕਰੀ ਨੇ ਵੀ ਜਾ ਕੇ ਕਿ ਨਹੀਂ ਇਹਨਾਂ ਦਾ ਕੋਈ ਕਸੂਰ ਨਹੀਂ, ਉਹ ਤਾਂ ਬਿਜ਼ਨਸ ਡੀਲ ਕੀਤੀ ਹੈ ਦੁਸ਼ਯੰਤ ਨੇ। ਵਸੁੰਧਰਾ ਰਾਜੇ ਦਾ ਮੁੰਡਾ ਦੁਸ਼ਯੰਤ, ਉਹਦੀ ਬਿਜ਼ਨਸ ਡੀਲ ਸੀ, ਉਹਦੇ 'ਚ ਕੁਝ ਵੀ ਗਲਤ ਨਹੀਂ। ਬਿਜ਼ਨਸ ਡੀਲ ਕੀ ਸੀ? ਇਹ ਸੀ ਵੀ 10 ਰੁਪਏ ਦਾ ਸ਼ੇਅਰ ਦੁਸ਼ਯੰਤ ਦਾ, ਉਹਦੀ ਕੰਪਨੀ ਦਾ, ਲਲਿਤ ਮੋਦੀ ਨੇ ਉਹ 96,000 'ਚ ਖਰੀਦਿਆ। ਇਹ ਆ ਬਿਜ਼ਨਸ ਡੀਲ। ਜੇ ਉਹ ਸਹੀ ਹੈ ਫਿਰ ਰਾਬਰਟ ਵਾਡਰਾ ਨੂੰ ਗਲਤ ਕਿਉਂ ਕਹਿੰਦੇ ਆ? ਉਹਨੇ ਵੀ ਤਾਂ ਲੀਗਲੀ ਸਾਰਾ ਕੁਝ ਠੀਕ ਹੀ ਕੀਤਾ ਫਿਰ ਜੀ। ਇਹ ਜਿਹੜੀ ਦੋ ਤਰ੍ਹਾਂ ਦੀ ਪੋਲੀਟਿਕਸ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਰੇਗੀ। ਉਸ ਪਾਰਟੀ ਦੇ ਜਿਸ ਪਾਰਟੀ ਨੇ ਕਦੇ ਸੁਪਨੇ 'ਚ ਨਹੀਂ ਸੋਚਿਆ ਵੀ ਅਸੀਂ ਦਿੱਲੀ ਦੀ ਸੱਤਾ ਤੇ ਇਕੱਲੇ ਤੌਰ ਤੇ ਕਾਬਜ਼ ਹੋ ਸਕਦੇ ਹਾਂ, ਉਹਦਾ ਇਹ ਸੱਤਾ ਤੇ ਕਾਬਜ਼ ਹੋਣਾ ਜਾਂ ਬਹੁਮਤ ਹਾਸਲ ਕਰਨਾ ਪਹਿਲੀ ਤੇ ਆਖਰੀ ਵਾਰੀ ਸਿੱਧ ਹੋਏਗਾ ਜੇ ਭਾਰਤੀ ਜਨਤਾ ਪਾਰਟੀ ਨੇ ਸਾਫ਼ ਸੁਥਰੀ ਰਾਜਨੀਤੀ ਜਿਹਦਾ ਉਹ ਦਾਅਵਾ ਕਰਦੀ ਹੈ ਉਹਦੇ ਤੇ ਪਹਿਰਾ ਨਾ ਦਿੱਤਾ। ਜੀ ਜੀ। ਅਗਲੀ ਜਿਹੜੀ ਆਪਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲ ਕਰੀਏ, ਕਾਂਗਰਸ ਦੀ ਹਾਲਤ ਜਿਹੜੀ ਆ ਕੁਛ ਚੰਗੀ ਨਹੀਂ। ਕੈਪਟਨ ਅਮਰਿੰਦਰ ਹੁਣਾਂ ਨੇ ਮੋਤੀ ਮਹਿਲ 'ਚ ਮੀਟਿੰਗ ਕੀਤੀ, ਜਿਹੜੇ ਆਪਣੇ ਉਹਨਾਂ ਦੇ ਸਾਥੀਆਂ ਦੇ ਨਾਲ। ਪ੍ਰਤਾਪ ਬਾਜਵਾ ਜਿਹੜੇ ਆ ਉਹ ਸ਼ਕੀਲ ਅਹਿਮਦ ਨੂੰ ਮਿਲ ਕੇ ਆਏ। ਉਹਨਾਂ ਨੇ ਆਖਿਆ ਵੀ ਕੈਪਟਨ ਅਮਰਿੰਦਰ ਨੂੰ ਆਪਣੀ ਜਿੱਦ ਜਿਹੜੀ ਆ ਛੱਡ ਦੇਣੀ ਚਾਹੀਦੀ ਆ। ਕੀ ਤੁਹਾਨੂੰ ਲੱਗਦਾ ਵੀ ਕੁਛ ਬਣ ਸਕਦਾ ਹੈ ਕਾਂਗਰਸ ਦਾ ਜਾਂ ਫਿਰ ਇਹੀ ਕੰਮ ਚੱਲਦਾ ਰਹੇਗਾ? ਦੇਖੋ, ਪੰਜਾਬ ਕਾਂਗਰਸ ਬਾਰੇ ਅਸੀਂ ਲਗਾਤਾਰ ਚਰਚਾ ਕੀਤੀ ਆਪਣੇ ਪ੍ਰੋਗਰਾਮਾਂ ਦੇ ਵਿੱਚ। ਬਾਰ-ਬਾਰ ਗੱਲਾਂ ਦੁਹਰਾਉਣ ਦਾ ਤਾਂ ਕੋਈ ਲਾਭ ਨਹੀਂ, ਪਰ ਇੱਕ ਗੱਲ ਹੈ ਕਿ ਪੰਜਾਬ ਕਾਂਗਰਸ ਇਸ ਵੇਲੇ ਜਿਸ ਦੌਰ ਤੋਂ ਗੁਜ਼ਰ ਰਹੀ ਹੈ, ਇਸ ਦੌਰ 'ਚ ਜੇ ਪੰਜਾਬ ਕਾਂਗਰਸ ਨੂੰ ਹਾਈ ਕਮਾਂਡ ਨੇ ਸਹੀ ਤਰੀਕੇ ਦੇ ਨਾਲ ਟਰੀਟ ਨਾ ਕੀਤਾ ਤਾਂ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਪੰਜਾਬ ਦੇ ਵਿੱਚ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਮੋਤੀ ਮਹਿਲ 'ਚ ਮੀਟਿੰਗ ਕਰਕੇ ਓਪਨ ਕਰ ਦਿੱਤਾ ਕਿ ਅਸੀਂ ਪੰਜਾਬ ਦੀਆਂ ਸੜਕਾਂ ਤੇ ਉਤਰਾਂਗੇ, ਪੰਜਾਬ ਦੇ ਵਿੱਚ ਥਾਣੇ ਘੇਰਾਂਗੇ, ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਚੱਕ ਕੇ ਇੱਕ ਐਜੀਟੇਸ਼ਨ ਛੇੜਾਂਗੇ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵੇ ਨੇ ਸ਼ਕੀਲ ਅਹਿਮਦ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਹੈ ਦਿੱਲੀੋਂ, ਉਹਦੇ ਦਰਬਾਰ 'ਚ ਹਾਜ਼ਰੀ ਲਾਈ ਤੇ ਇਹ ਸ਼ਿਕਾਇਤ ਕੀਤੀ ਕਿ ਕੈਪਟਨ ਹੋਰੀ ਪੈਰਲਰ ਜਿਹੜੇ ਹੈ ਉਹ ਐਕਟੀਵਿਟੀਜ਼ ਕਰ ਰਹੇ ਆ। ਪ੍ਰੋਬਲਮ ਇਹ ਆਈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੇ 34 ਰਿਜ਼ਰਵ ਹਲਕੇ ਹੈ ਉਹਨਾਂ ਹਲਕਿਆਂ ਦੇ ਵਿੱਚ ਮੂਵ ਕਰਨ ਵਾਸਤੇ ਕਿਹਾ ਸੀ ਹਾਈ ਕਮਾਂਡ ਨੇ। ਹੁਣ ਜਦੋਂ ਪੰਜਾਬ ਦੇ ਪਿੰਡਾਂ 'ਚ ਜਾਂਦੇ ਜਾਂ ਉਹਨਾਂ 34 ਰਿਜ਼ਰਵ ਹਲਕਿਆਂ 'ਚ ਜਾਂਦੇ ਆ ਤੇ ਉੱਥੇ ਜਿਹੜੇ ਜਿੱਤੇ ਹੋਏ ਕਾਂਗਰਸ ਦੇ MLA ਆ, ਘੱਟ ਹੀ ਜਿੱਤੇ, ਬਹੁਤ ਨਹੀਂ ਜਿੱਤੇ, ਜਾਂ ਜਿਹੜੇ ਹਾਰੇ ਹੋਏ MLA ਵੀ ਹੈ, ਉਹ ਸਾਰੇ ਕੈਪਟਨ ਅਮਰਿੰਦਰ ਦੇ ਨਾਲ ਹੈ। ਉਹ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਹੈਲਪ ਨਹੀਂ ਕਰਦੇ।
ਪ੍ਰਤਾਪ ਸਿੰਘ ਬਾਜਵਾ ਵਾਸਤੇ ਨਮੋਸ਼ੀ ਦੀ ਗੱਲ ਹੈ। ਪ੍ਰਤਾਪ ਸਿੰਘ ਬਾਜਵਾ ਨੇ ਤੁਰਨ ਨੂੰ ਕੋਈ ਤਿਆਰ ਨਹੀਂ। ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਜਾ ਕੇ ਸ਼ਿਕਾਇਤ ਕੀਤੀ ਸ਼ਕੀਲ ਅਹਿਮਦ ਦੇ ਕੋਲ ਵੀ ਕੈਪਟਨ ਅਮਰਿੰਦਰ ਪੈਰਲਲ ਐਕਟੀਵਿਟੀਜ਼ ਕਰ ਰਹੇ ਆ। ਕੈਪਟਨ ਅਮਰਿੰਦਰ ਨੇ ਉਸ ਗੱਲ ਨੂੰ ਦਰਕਿਨਾਰ ਕਰਦਿਆਂ ਹੋਇਆ ਇੱਕ ਵਾਰ ਫਿਰ ਤੋਂ ਐਲਾਨ ਕਰ ਦਿੱਤਾ ਹੈ ਕਿ ਉਹ 26 ਤਰੀਕ ਨੂੰ ਬਕਾਇਦਾ ਇੱਕ ਹੋਰ ਮੀਟਿੰਗ ਕਾਲ ਉਹਨਾਂ ਨੇ ਕਰ ਲਈ ਹੈ, ਜਿਹਦੇ 'ਚ ਇਹ ਰੂਪਰੇਖਾ ਤਿਆਰ ਕੀਤੀ ਜਾਏਗੀ ਕਿ ਪੰਜਾਬ ਦੇ ਵਿੱਚ ਐਜੀਟੇਟ ਕਿਵੇਂ ਹੋਇਆ ਜਾਏ ਜਾਂ ਐਜੀਟੇਸ਼ਨ ਕਿਵੇਂ ਛੇੜੀ ਜਾਏ। ਸੋ ਇਸ ਪ੍ਰਸਥਿਤੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਕੈਪਟਨ ਅਮਰਿੰਦਰ ਨੂੰ ਪ੍ਰਧਾਨਗੀ ਨਹੀਂ ਦਿੱਤੀ ਗਈ, ਕੰਪੇਨ ਕਮੇਟੀ ਦਾ ਚੇਅਰਮੈਨ ਵੀ ਨਹੀਂ ਲਾਇਆ ਗਿਆ, ਪਰ ਉਹਦੇ ਬਾਵਜੂਦ ਉਹ ਸੜਕਾਂ 'ਤੇ ਉਤਰਨ ਵਾਸਤੇ ਤਿਆਰ ਹੈ। ਕਿੰਨੇ ਕੁਝ ਸਫਲ ਹੁੰਦੇ ਵੱਖਰੀ ਗੱਲ ਹੈ, ਕਿਉਂਕਿ ਉਹਨਾਂ ਦੀ ਜੀਵਨ ਸ਼ੈਲੀ ਸੜਕਾਂ ਦੇ ਉੱਤੇ ਉਤਰ ਕੇ ਸੰਘਰਸ਼ ਕਰਨ ਦੀ ਨਹੀਂ ਹੈ, ਪਰ ਫਿਰ ਵੀ ਉਹ ਸੜਕਾਂ 'ਤੇ ਹੋਣਗੇ। ਤੇ ਪ੍ਰਤਾਪ ਸਿੰਘ ਬਾਜਵਾ ਵਾਸਤੇ ਨਮੋਸ਼ੀ ਦੀ ਗੱਲ ਇਹ ਹੈ ਵੀ ਉਹ ਪੰਜਾਬ ਦੇ ਵਿੱਚ ਕੋਈ ਐਜੀਟੇਸ਼ਨ ਜਿਹੜੀ ਆ ਆਰੰਭ ਕਰਨ ਦੇ ਨਾਂ ਦੇ ਉੱਤੇ ਵੀ ਨਹੀਂ ਕਰ ਸਕੇ। ਹਾਈ ਕਮਾਂਡ ਬੜੀ ਜਲਦੀ ਇਹਦੇ ਤੇ ਫੈਸਲਾ ਲੈਗੀ ਮੈਨੂੰ ਲੱਗਦਾ ਹੈ, ਕਿਉਂਕਿ ਇਸ ਤੋਂ ਜ਼ਿਆਦਾ ਦੇਰੀ ਕਰਨੀ ਜਿਹੜੀ ਹੈ 1-2 ਮਹੀਨੇ ਹੋਰ ਜ਼ਿਆਦਾ ਦੇਰੀ ਕਰਨੀ ਜਿਹੜੀ ਹੈ ਉਹ ਆਤਮਘਾਤੀ ਸਿੱਧ ਹੋ ਸਕਦਾ ਪੰਜਾਬ ਕਾਂਗਰਸ ਵਾਸਤੇ। ਸੋ ਹਾਈ ਕਮਾਂਡ ਦੇ ਮਨ 'ਚ ਕੀ ਹੈ ਇਹ ਤਾਂ ਉਹਨਾਂ ਨੂੰ ਪਤਾ ਹੋ, ਪਰ ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਨੂੰ ਇਗਨੋਰ ਹੁਣ ਉਹ ਨਹੀਂ ਕਰ ਸਕਦੇ। ਤੇ ਕੈਪਟਨ ਅਮਰਿੰਦਰ ਵੀ ਇਸ ਢੰਗ ਦੇ ਨਾਲ ਆਪਣੀ ਲੜਾਈ ਡਿਜ਼ਾਈਨ ਕਰ ਰਹੇ ਹੈ ਵੀ ਉਹਨਾਂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਜਾਵੇ ਤੇ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਬਣਾਇਆ ਜਾਏ। ਕੀ ਇਹ ਦੋਨੋਂ ਅਹੁਦੇ ਦੇਣ ਨੂੰ ਹਾਈ ਕਮਾਂਡ ਤਿਆਰ ਰਹੇਗੀ? ਇਹ ਥੋੜਾ ਜਿਹਾ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਸੰਕੇਤ ਆਉਣਗੇ, ਨਵੇਂ ਤਰੀਕੇ ਨਾਲ ਗੱਲ ਕਰਾਂਗੇ, ਪਰ ਇਸ ਵੇਲੇ ਕਾਂਗਰਸ ਪਾਰਟੀ ਦਾ ਸੰਕਟ ਜਿਹੜਾ ਪੰਜਾਬ ਦੀ ਕਾਂਗਰਸ ਪਾਰਟੀ ਦਾ ਉਹ ਬਹੁਤ ਡੂੰਘਾ ਸੰਕਟ ਹੈ ਕਿ ਜੇ ਹੁਣ ਵੀ ਹੱਲ ਨਾ ਉੱਤੇ ਪਾਇਆ ਗਿਆ ਤਾਂ ਲਾਜ਼ਮੀ ਤੌਰ ਤੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜੀ ਤੇ ਜਿਹੜੀ ਵੱਖਰੀ ਪਾਰਟੀ ਦੀ ਵੀ ਗੱਲ ਜਿਹੜੀ ਕਰਦੇ ਨੇ, ਕੀ ਇਹ ਟੈਕਟਿਕਸ ਆ ਹਾਈ ਕਮਾਂਡ ਨੂੰ ਝੁਕਾਉਣਾ ਆ ਜਾਂ ਕੁਛ ਸੀਰੀਅਸ ਇਸ ਦੇ ਪਿੱਛੇ ਹੈਗੇ ਆ? ਕੀ ਜੇ ਵਾਕਿਆ ਹੀ ਅਲੱਗ ਪਾਰਟੀ ਬਣਾਉਂਦੇ ਆ ਤੇ ਕੀ ਸਿਆਸੀ ਭਵਿੱਖ ਹੋ ਸਕਦਾ ਇਹਨਾਂ ਦਾ? ਦੇਖੋ ਬੜੀ ਬੜੀ ਸਾਫ਼ ਕਰ ਜਾਂਦੇ ਜੀ ਕਿ ਇਸ ਵੇਲੇ ਪੋਜੀਸ਼ਨ ਜਿਸ 'ਚ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਉਹ ਵੱਖਰੀ ਪਾਰਟੀ ਬਣਾ ਸਕਦੇ ਆ, ਪਰ ਉਹ ਬਣਾਉਣਗੇ ਨਹੀਂ। ਪੋਜੀਸ਼ਨ ਹੈ ਉਹਨਾਂ ਦੇ ਕੋਲ ਕਿਉਂਕਿ 35 MLA ਹੈ ਉਹਨਾਂ ਕੋਲ, ਪਰ ਜੇ ਉਹ ਪਾਰਟੀ ਬਣਾਉਣ ਵੱਲ ਵੱਧਦੇ ਆ ਤਾਂ 35 ਦੇ 35 MLA ਉਹਨਾਂ ਨਾਲ ਚੱਲ ਜਾਣਗੇ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਜੀ। ਉਹ ਕਾਫੀ MLA ਜਿਹੜੇ ਖਿੰਡ ਜਾਣਗੇ, 10 ਤੋਂ 12 MLA ਜਾ ਸਕਦੇ ਉਹਨਾਂ ਨਾਲ। 10 ਤੋਂ 12 MLA ਲੈ ਕੇ ਕੁਝ ਹਾਰੇ ਹੋਏ ਵਿਧਾਇਕ ਲੈ ਕੇ ਪੰਜਾਬ ਦੇ ਵਿੱਚ ਕੋਈ ਵੱਖਰਾ ਅੰਦੋਲਨ ਖੜਾ ਕਰਨ ਦੀ ਸਥਿਤੀ 'ਚ ਹੋਣਗੇ ਕੈਪਟਨ ਅਮਰਿੰਦਰ ਸਿੰਘ, ਮੈਂ ਇਹ ਵੀ ਨਹੀਂ ਮੰਨਦਾ, ਕਿਉਂਕਿ ਜਿਸ ਉਮਰ ਦੇ ਵਿੱਚ ਉਹ ਗੁਜ਼ਰ ਰਹੇ ਆ ਉਹਨਾਂ ਤੋਂ ਹੁਣ ਤਵੱਕੋ ਨਹੀਂ ਕੀਤੀ ਜਾ ਸਕਦੀ ਕਿ ਉਹ ਲੋਕਾਂ ਦੀ ਅਗਵਾਈ ਕਰ ਸਕਣ, ਸੜਕਾਂ ਤੇ ਮਿੱਲਾਂ ਦੇ ਮੋਹਰੇ ਮਜ਼ਦੂਰਾਂ ਦੀ ਅਗਵਾਈ ਕਰ ਸਕਣ। ਇਹ ਬੜਾ ਔਖੇ ਕੰਮ ਹੈ ਤੇ ਇਹ ਜ਼ਰੂਰ ਹੈ ਕਿ ਉਹ ਤਸਵੀਰ ਕਿਤੇ ਕਿਤੇ ਆਪਣੀ ਦਿਖਾ ਦਿਆ ਕਰਨਗੇ। ਜਿਹੜਾ ਉਹ ਕੰਪੇਨ ਹੁਣ ਚਲਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ, ਥਾਣਿਆਂ ਨੂੰ ਘੇਰਨ ਦੀ ਕੰਪੇਨ, ਆਪਣੀ ਤਸਵੀਰ ਖਿਚਾਉਣ ਵਾਸਤੇ 10 ਮਿੰਟ ਲਈ ਚੱਲ ਜਾ ਕਰਨਗੇ, ਪਰ ਪੰਜਾਬ ਦੇ ਪਿੰਡਾਂ 'ਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪੈਦਲ ਮਾਰਚ ਕਰਨੇ ਇਹ ਹੁਣ ਕੈਪਟਨ ਅਮਰਿੰਦਰ ਹੋਣਾ ਤੋਂ ਨਹੀਂ ਹੋਣਾ। ਇਸ ਕਰਕੇ ਉਹ ਵੱਖਰੀ ਪਾਰਟੀ ਬਣਾਉਣ ਵੱਲ ਨਹੀਂ ਵਧਣਗੇ। ਉਹਨਾਂ ਦਾ ਯਤਨ ਰਹੇਗਾ ਕਿ ਪਾਰਟੀ ਦੇ ਵਿੱਚ ਪਾਰਟੀ ਦੀ ਪ੍ਰਧਾਨਗੀ ਵੀ ਤੇ ਕੰਪੇਨ ਕਮੇਟੀ ਦੀ ਚੇਅਰਮੈਨੀ ਵੀ ਇਹ ਦੋਨੋਂ ਉਹਨਾਂ ਨੂੰ ਦਿੱਤੀਆਂ ਜਾਣ। ਉਹਨਾਂ ਨੇ ਇਹਦੇ ਸੰਕੇਤ ਵੀ ਦਿੱਤੇ ਸੀ ਇਹ ਕਹਿ ਕੇ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਉਹਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਜਾਏ। ਸੋ ਅਲਟੀਮੇਟਲੀ ਕੈਪਟਨ ਅਮਰਿੰਦਰ ਸਿੰਘ ਕੋਈ ਵੱਖਰੀ ਪਾਰਟੀ ਬਣਾਉਣ ਵੱਲ ਵਧਣਗੇ। ਮੈਂ ਇਹਦੇ ਪੱਖ 'ਚ ਨਹੀਂ ਹੈ, ਨਾ ਹੀ ਮੈਨੂੰ ਲੱਗਦਾ ਏਦਾਂ ਹੋਣਾ, ਪਰ ਇਹ ਜ਼ਰੂਰ ਹੈ ਕਿ ਉਹ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕੁਝ ਹਲਚਲ ਜ਼ਰੂਰ ਪੈਦਾ ਕਰ ਰਹੇ ਇਸ ਵੇਲੇ। ਤੇ ਇਨ ਬਿਟਵੀਨ ਜਗਮੀਤ ਬਰਾੜ ਦੀ ਖਬਰ ਆ ਗਈ ਹੈ ਕਿ ਉਹ ਪੰਜਾਬ ਦੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਐਕਟਿਵਲੀ ਸ਼ਾਮਲ ਹੋ ਕੇ ਕੰਮ ਕਰਨਾ ਚਾਹੁੰਦੇ ਆ। ਉਹਦਾ ਲਾਭ ਵੀ ਕਾਂਗਰਸ ਨੂੰ ਪੰਜਾਬ 'ਚ ਮਿਲ ਸਕਦਾ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨਰਿੰਦਰ ਮੋਦੀ ਹੁਣਾਂ ਨੇ ਸਬਸਿਡੀ ਛੱਡਣ ਲਈ ਕਿਹਾ ਵੀ ਸਿਲੰਡਰ, ਗੈਸ ਸਿਲੰਡਰ ਦੇ ਉੱਤੇ ਜਿਹੜੇ ਛੱਡ ਸਕਦੇ ਨੇ ਉਹ ਛੱਡ ਦੇਣ। ਕਈਆਂ ਨੇ ਛੱਡੀ ਵੀ। ਅਤੇ ਸਵਾਲ ਇਹ ਉੱਠ ਰਹੇ ਨੇ ਵੀ ਜਿਹੜੀ ਦੁਨੀਆ ਭਰ ਦੇ ਵਿੱਚ ਸਭ ਤੋਂ ਸਸਤੀ ਕੰਟੀਨ ਆ ਜਿਹੜੀ ਭਾਰਤ ਦੀ ਪਾਰਲੀਮੈਂਟ ਆ, ਉੱਥੇ ਇੰਨੀ ਜ਼ਿਆਦਾ ਸਬਸਿਡੀ ਇਹਨਾਂ ਨੂੰ ਮਿਲਦੀ ਆ, ਉਹ ਆਪ ਕਿਉਂ ਨਹੀਂ ਛੱਡ ਕੇ ਕੁਛ ਐਗਜ਼ਾਮਪਲ ਸੈੱਟ ਕਰਦੇ? ਇਕੱਲੀ ਉਹੀ ਨਹੀਂ ਸਬਸਿਡੀ, ਉਹਨਾਂ ਦੇ ਜੀਵਨ ਦੇ ਹਰ ਕਾਰ ਵਿਹਾਰ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਹੈ ਸਾਡੇ ਦੇਸ਼ ਦੇ ਵੱਖ ਵੱਖ ਸਰਕਾਰਾਂ ਦੇ ਵਿੱਚ ਮੰਤਰੀ ਸੰਤਰੀ ਹੈ, ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਮੁਹੱਈਆ ਹੁੰਦੀ ਹੈ। ਪਰ ਕਿਉਂਕਿ ਸਾਡੇ ਸਾਹਮਣੇ ਇੱਕ ਬਹੁਤ ਹੀ ਇੰਪਾਰਟੈਂਟ ਜਾਣਕਾਰੀ ਹੈ, ਪਹਿਲਾਂ ਵੀ ਵੈਸੇ ਜਾਣਕਾਰੀ ਆਉਂਦੀ ਰਹੀ ਹੈ, ਅਸੀਂ ਸਾਂਝੀ ਵੀ ਥੋੜ੍ਹੀ ਬਹੁਤ ਕਰਦੇ ਰਹੇ ਹਾਂ। ਇਨਕਮ ਟੈਕਸ ਮਹਿਕਮਾ ਜਿਹੜਾ ਸਾਡਾ, ਉਹਨੇ ਜਿਹੜੀ ਅਸੈਸਮੈਂਟ ਆਈ ਹੈ 2015-16 ਦੀ,
ਉਹਦੇ 'ਚ ਕਹਿਤਾ ਵੀ ਰਿਟਰਨ ਜਿਹੜੀ ਦਾਖਲ ਕਰਨੀ ਹੈ ਤੁਸੀਂ, ਉਹਨੇ ਨਵਾਂ ਫਾਰਮ ਜਿਹੜਾ ਆ ਉਹ ਭੇਜਤਾ ਉਹਨਾਂ ਨੇ। ਤੇ ਉਹ ਫਾਰਮ ਜਿਹੜਾ ਹੈ ਉਹਨੂੰ ਨੋਟੀਫਾਈ ਇਹ ਕੀਤਾ ਗਿਆ, ਉਹ 'ਚ ਸਾਰੇ ਬੈਂਕ ਖਾਤੇ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਕੁੱਲ ਜਿਹੜੀ ਤੁਹਾਡੀ ਸੇਵਿੰਗਸ ਹੈ, ਕੁੱਲ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਹੋ ਸਕਦੀ ਹੈ। ਪਰ ਜਿਹੜਾ ਸਬਸਿਡੀਆਂ ਦਾ ਇਸ਼ੂ ਹੈ, ਜਿੱਦਾਂ ਕਿਹਾ ਗਿਆ ਸੀ ਗੈਸ ਦੀ ਸਬਸਿਡੀ ਜਿਹੜੀ ਆ ਉਹ ਬੈਂਕਾਂ ਦੇ ਵਿੱਚ ਜਿਹੜੀ ਹੈ ਉਹ ਤੁਹਾਨੂੰ ਮਿਲਿਆ ਕਰੇਗੀ। ਉਸ ਸਬਸਿਡੀ ਦੇ ਨਾਂ ਦੇ ਉੱਤੇ ਜਿਹੜੀ ਨਵੀਂ ਪੋਲੀਟਿਕਸ ਹੋ ਰਹੀ ਹੈ, ਉਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਕੀਤਾ, 3 ਮਹੀਨੇ ਪਹਿਲਾਂ ਜਨਤਾ ਨੂੰ ਇਹ ਗੱਲ ਕਹੀ ਕਿ ਦੇਸ਼ ਦਾ ਹਿੱਤ ਇਹ ਹੈ ਵੀ ਜੇ ਤੁਸੀਂ ਜਿਹੜੀ ਗੈਸ ਸਬਸਿਡੀ ਲੈਣੀ ਜਿਹੜੀ ਬੈਂਕ 'ਚ ਤੁਹਾਡੇ ਜਾਂਦੀ ਹੈ, ਜੇ ਤੁਸੀਂ ਉਹਨੂੰ ਛੱਡ ਦਿਓ ਤਾਂ ਇਹ ਜਿਹੜੇ ਗਰੀਬ ਲੋਕ ਉਹਨਾਂ ਦੇ ਹੱਕ 'ਚ ਗੱਲ ਜਾਊਗੀ। ਸਾਡੇ ਕੋਲ ਜਿਹੜੀ ਜਾਣਕਾਰੀ ਹੈ ਜਿਹੜੀ ਆ ਰਹੀ ਹੈ ਬੈਂਕਾਂ ਦੇ ਉਹਦੇ ਵਿੱਚੋਂ ਅਕਾਊਂਟਸ ਦੇ ਵਿੱਚੋਂ 5.5 ਲੱਖ ਲੋਕ ਹੈ ਦੇਸ਼ 'ਚ ਜਿਹੜੇ 3 ਮਹੀਨੇ ਪਹਿਲਾਂ ਜਿਹੜੀ ਇੱਕ ਅਪੀਲ ਕੀਤੀ ਸੀ ਪ੍ਰਧਾਨ ਮੰਤਰੀ ਨੇ, ਉਸ ਅਪੀਲ ਨੂੰ ਫਾਲੋ ਕੀਤਾ ਉਹਨਾਂ ਨੇ। 5.5 ਲੱਖ ਲੋਕ ਹੈ ਜਿਹੜੇ ਸਬਸਿਡੀ ਛੱਡਣ ਨੂੰ ਰਾਜੀ ਹੋ ਗਏ। ਯਾਨੀ ਭਾਰਤ ਵਿੱਚ ਪਰ ਈਅਰ ਜੇ 5.5 ਲੱਖ ਦੇ ਹਿਸਾਬ ਨਾਲ ਲਾਈਏ ਤੇ 102 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਬਚਤ ਪੱਕੀ ਹੋ ਗਈ ਹੈ ਜਿਨ੍ਹਾਂ ਨੇ ਸਬਸਿਡੀ ਛੱਡੀ। ਪਰ ਨਾਲ ਦੀ ਨਾਲ ਇਹ ਜਿੱਥੇ ਮਿਸਾਲ ਹੈ ਇਹ ਗੱਲ ਵੀ ਹੈ ਵੀ ਜਿਹੜਾ ਤੁਸੀਂ ਮੁੱਦਾ ਉਠਾ ਰਹੇ ਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਂਦੇ ਆ, ਭੱਤੇ ਲੈਂਦੇ ਆ, ਹਰ ਤਰ੍ਹਾਂ ਦੀ ਸਹੂਲਤ ਲੈਂਦੇ ਆ, ਖਾਣਾ ਉਹ ਸਬਸਿਡੀ ਵਾਲਾ ਖਾਂਦੇ ਆ ਕੰਟੀਨ 'ਚ ਜੀ। ਜਿਹੜੀ ਇੱਕ RTI ਰਾਹੀਂ ਜਿਹੜੀ ਸੂਚਨਾ ਮਿਲੀ ਹੈ 150% ਤੱਕ ਸਬਸਿਡੀ ਹੈ ਜੀ ਖਾਣੇ ਤੇ। 150%, ਇੰਨੀ ਸਬਸਿਡੀ ਦੁਨੀਆ 'ਚ ਕਿਤੇ ਨਹੀਂ ਹੈ। 150% ਸਬਸਿਡੀ ਜਿਹੜੀ ਹੈ ਉਹ ਇਸ ਵੇਲੇ ਭਾਰਤ ਦੇ ਮੈਂਬਰ ਪਾਰਲੀਮੈਂਟਸ ਨੂੰ ਮਿਲ ਰਹੀ ਹੈ। 5 ਸਾਲਾਂ ਤੇ ਸਰਕਾਰ ਇਹਦੇ ਤੇ ਕੋਈ 61 ਕਰੋੜ ਰੁਪਏ ਸਬਸਿਡੀ ਦੇ ਤੌਰ ਤੇ ਦੇ ਚੁੱਕੀ ਹੈ 5 ਸਾਲਾਂ 'ਚ ਜੀ। ਪਿਛਲੇ ਸਾਲ ਹੀ 14 ਕਰੋੜ ਰੁਪਏ ਤੋਂ ਜ਼ਿਆਦਾ ਦਿੱਤੇ ਹੈ। MPs ਤੇ ਉਹਨਾਂ ਦੇ ਜਿਹੜੇ ਸਟਾਫ ਮੈਂਬਰ ਹੈ ਉਹਨਾਂ ਵਾਸਤੇ ਕੰਟੀਨ 'ਚ ਖਾਣ ਪੀਣ ਦੀਆਂ ਕੋਈ 83 ਆਈਟਮਸ ਹੈ। ਅੱਜ ਵੀ ਤੁਸੀਂ ਜਾਓ ਕਿਸੇ MP ਨਾਲ ਜਾਣ ਦਾ ਕਦੇ ਮੌਕਾ ਮਿਲੇ, 18 ਰੁਪਏ ਤੁਸੀਂ ਵੈਜ ਖਾਣਾ ਖਾ ਸਕਦੇ ਹੋ, 33 ਰੁਪਏ 'ਚ ਨੌਨ ਵੈਜ ਥਾਲੀ ਤੁਹਾਨੂੰ ਮਿਲਦੀ ਹੈ। ਜਦ ਤੋਂ ਇਹ ਮੁਲਕ ਆਜ਼ਾਦ ਹੋਇਆ ਹਿੰਦੁਸਤਾਨ 3 ਵਾਰੀ ਸਿਰਫ ਇਸ ਕੰਟੀਨ ਦੇ ਜਿਹੜੇ ਰੇਟ ਹੈ ਉਹ ਸੋਧ ਹੋਈ ਹੈ। ਆਖਰੀ ਸੋਧ ਹੋਈ 2010 'ਚ। ਹੁਣ ਮਸਲਾ ਇਹ ਹੈ ਕਿ ਵੀ ਤੁਸੀਂ ਆਪ ਤਾਂ 150% ਸਬਸਿਡੀ ਤੇ ਖਾਣਾ ਖਾਂਦੇ ਹੋ। ਇਸੇ ਕਰਕੇ ਹੈਰਾਨੀ ਨਹੀਂ ਹੁੰਦੀ ਜਦੋਂ ਕੋਈ ਕਹਿੰਦਾ MP ਉੱਠ ਕੇ ਕਹਿੰਦਾ, ਮੰਤਰੀ ਕਹਿੰਦਾ ਵੀ ਤੁਸੀਂ 5 ਰੁਪਏ 'ਚ ਵੀ ਖਾਣਾ ਖਾ ਸਕਦੇ ਆ ਜੀ, ਤੁਸੀਂ 10 ਰੁਪਏ 'ਚ ਵੀ ਖਾਣਾ ਖਾ ਸਕਦੇ ਆ। ਦੇਸ਼ ਭਰ ਦੇ ਵਿੱਚ ਜੇ ਸੱਚਮੁੱਚ ਏਦਾਂ 150% ਸਾਨੂੰ ਵੀ ਸਬਸਿਡੀ ਮਿਲੇ ਫਿਰ ਤਾਂ ਗੱਲ ਠੀਕ ਹੈ। ਇਹ ਸਬਸਿਡੀਆਂ ਵੀ ਜਿਹੜੀਆਂ ਆ ਵੱਡੇ ਲੋਕਾਂ ਲਈ ਆ। ਖੇਤੀ ਦੀ ਸਬਸਿਡੀ ਵੀ ਜਿਹੜੇ ਜਿਨ੍ਹਾਂ ਦੇ 1000 ਏਕੜ ਦੇ ਫਾਰਮ ਹੈ ਉਹਨਾਂ ਵਾਸਤੇ ਉਹਨਾਂ ਨੂੰ ਲਾਭ ਹੈ। 1.5 ਏਕੜ ਵਾਸਤੇ ਖੇਤੀ ਸਬਸਿਡੀ ਦਾ ਕੋਈ ਅਰਥ ਨਹੀਂ ਹੈ। ਏਦਾਂ ਹੀ ਇਹ ਗੈਸ ਦੀ ਸਬਸਿਡੀ ਛੱਡਣ ਦੀਆਂ ਸਲਾਹਾਂ ਸਾਨੂੰ ਦਿੰਦੇ ਹੈ। ਕੰਟੀਨ 'ਚ 150% ਜਿਹੜੀ ਸਬਸਿਡੀ ਲੈਂਦੇ ਆ, ਜਿਹੜੀ ਵੱਡੀ ਮਿਸਾਲ ਸਾਡੇ ਸਾਹਮਣੇ, ਉਹ ਛੱਡਣ ਨੂੰ ਤਿਆਰ ਨੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਬ੍ਰਿਟਾਨੀਆ ਦੇ ਕੁਛ ਜਿਹੜੇ ਦਸਤਾਵੇਜ਼ ਆ ਉਹ ਹੁਣ ਜਿਹੜੇ ਆ ਸਾਰਿਆਂ ਦੇ ਸਾਹਮਣੇ ਲਿਆਂਦੇ ਜਾ ਰਹੇ ਆ, ਜਿਸ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਜਿਸ ਟਾਈਮ ਦੇ ਉੱਤੇ ਜਿਹੜਾ ਸਿੱਖ ਕਤਲੇਆਮ ਹੋਇਆ ਉਹ ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਆ ਉਸ ਨੇ ਭਾਰਤ ਦੇ ਜਿਹੜੇ ਆ ਸਰਕਾਰ ਆ ਉਸ ਦਾ ਸਾਥ ਦਿੱਤਾ। ਇਹ ਕਾਫੀ ਕੁਛ ਜਿਹੜਾ ਪਹਿਲਾਂ ਵੀ ਆਇਆ ਸੀ, ਹੁਣ ਹੋਰ ਵੀ ਜਿਹੜੀਆਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਕੀ ਦੱਸਦੇ ਨੇ ਇਹ ਸਾਰੇ ਦਸਤਾਵੇਜ਼? ਦੇਖੋ, ਬਰਤਾਨੀਆ ਦੀ ਜਿਹੜੀ ਸਰਕਾਰ ਹੈ ਉਹ ਕੁਝ ਡਾਕੂਮੈਂਟਸ ਜਿਹੜੇ ਰਿਲੀਜ਼ ਕਰ ਰਹੀ ਹੈ, ਉਹ 'ਚ ਬੜੇ ਵੱਡੇ ਖੁਲਾਸੇ ਹੋ ਰਹੇ ਆ। ਤੇ ਜੋ ਜਾਣਕਾਰੀਆਂ ਹੁਣ ਸਾਡੇ ਸਾਹਮਣੇ ਹੈ, ਉਸ 84 'ਚ ਜਿਹੜਾ ਸਾਕਾ ਨੀਲਾ ਤਾਰਾ ਵਾਪਰਿਆ ਉਹਦੇ 'ਚ ਬਰਤਾਨੀਆ ਦੀ ਬੜੀ ਅਹਿਮ ਭੂਮਿਕਾ ਰਹੀ ਹੈ। ਜਿਹੜੀ ਇੰਗਲੈਂਡ ਦੀ ਜਿਹੜੇ ਨਵੇਂ ਡਾਕੂਮੈਂਟਸ ਜਾਰੀ ਹੋਏ ਆ ਉਹਦੇ 'ਚ ਆ ਰਿਹਾ ਹੈ ਵੀ ਉਦੋਂ ਬਰਤਾਨੀਆ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਮਾਰਗਰੇਟ ਥੈਚਰ ਜੀ, ਤੇ ਜਿਹੜੀ ਮੂਵਮੈਂਟ ਸੀ ਪੰਜਾਬ ਦੇ ਵਿੱਚ ਚੱਲ ਰਹੀ ਇੱਕ ਹਥਿਆਰਬੰਦ ਲਹਿਰ, ਉਹ 'ਚ ਭਾਰਤ ਸਰਕਾਰ ਦੀ ਉਹਦੇ ਨਾਲ ਸਿੱਝਣ ਵਾਸਤੇ ਭਾਰਤ ਸਰਕਾਰ ਦੀ ਜਿਹੜੀ ਮਦਦ ਹੈ ਉਹ ਮਾਰਗਰੇਟ ਥੈਚਰ ਕਰ ਰਹੇ ਸਨ। ਤੇ ਉਸ ਮਦਦ ਦੇ ਨਾਂ ਤੇ ਇੱਕ ਤੀਰ ਨਾਲ ਕਈ ਨਿਸ਼ਾਨੇ ਉਹ ਕਰ ਰਹੇ ਸੀ। ਕੀ ਸੀ ਜਿਹੜੇ ਅਸੀਂ ਨਹੀਂ ਕਹਿ ਰਹੇ,
ਇਹ ਜਿਹੜੇ ਡਾਕੂਮੈਂਟਸ ਉਹਨਾਂ ਦੇ ਬਰਤਾਨੀਆ ਗਵਰਨਮੈਂਟ ਦੇ ਉਹ ਦੱਸ ਰਹੇ ਆ ਵੀ ਭਾਰਤ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਬਰਤਾਨੀਆ ਕਿ ਸਾਡੇ ਨੇੜੇ ਲੱਗੇ। ਉਸ ਵੇਲੇ ਸੋਵੀਅਤ ਯੂਨੀਅਨ ਆਪਣੇ ਆਪ 'ਚ ਇੱਕ ਵੱਡੀ ਤਾਕਤ ਸੀ ਤੇ ਭਾਰਤ ਦੇ ਰਿਸ਼ਤੇ ਸੋਵੀਅਤ ਯੂਨੀਅਨ ਨਾਲ ਬਹੁਤ ਚੰਗੇ ਸੀ। ਸੋ ਭਾਰਤ ਨੂੰ ਰੂਸ ਤੋਂ ਦੂਰ ਲਿਜਾਣ ਦੀ ਵੀ ਯੋਜਨਾ ਤੇ ਕੰਮ ਹੋ ਰਿਹਾ ਸੀ। ਇਸ ਤੋਂ ਇਲਾਵਾ ਬਰਤਾਨੀਆ ਜਿਹੜਾ ਆ ਤੇ ਭਾਰਤ ਨਾਲ ਰਲ ਕੇ ਜਿਹੜੇ ਹਥਿਆਰਾਂ ਦੀ ਵਿਕਰੀ ਹੈ ਉਹ ਵਧਾਉਣ ਦੀ ਇੱਕ ਪਲਾਨਿੰਗ ਜਿਹੜੀ ਆ ਉਹ ਕੰਮ ਕਰ ਰਹੀ ਸੀ ਬਰਤਾਨੀਆ ਦੀ ਗਵਰਨਮੈਂਟ। ਤੇ ਇਸੇ ਕਰਕੇ ਮਾਰਗਰਟ ਥੈਚਰ ਜਿਹੜੀ ਆ ਉਹ ਰਣਨੀਤਿਕ ਤੌਰ ਤੇ ਡਿਪਲੋਮੈਟਿਕ ਤੌਰ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ, ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਉਹਦੀ ਮਦਦ ਕਰਨ ਨੂੰ ਤਿਆਰ ਹੋਈ ਸੀ। ਹੁਣ ਨਵੇਂ ਜਿਹੜੇ ਡਾਕੂਮੈਂਟਸ ਆਏ ਆ ਉਸ ਤੋਂ ਬਾਅਦ ਬਰਤਾਨੀਆ 'ਚ ਜਿਹੜੀਆਂ ਕੁਝ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਉਹ ਇਹ ਮੰਗ ਕਰ ਰਹੀਆਂ ਕਿ ਇਹਦੀ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਇਸ ਗੱਲ ਦਾ ਵੀ ਇਹ 'ਚ ਜ਼ਿਕਰ ਹੈ ਕਿ ਮਾਰਗਰਟ ਥੈਚਰ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਸਿੱਖ ਕਤਲੇਆਮ ਹੋਇਆ ਦਿੱਲੀ 'ਚ ਖਾਸ ਤੌਰ ਦੇ ਉੱਤੇ ਜਾਂ ਦੇਸ਼ 'ਚ ਵੱਖ-ਵੱਖ ਥਾਵਾਂ ਤੇ, ਉਹਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਸੀ ਉਹ ਬਰਤਾਨੀਆ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀਆਂ। ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਉੱਥੇ ਕੀ ਹੋ ਰਿਹਾ। ਇਹ ਆਪਣੇ ਆਪ ਦੇ ਵਿੱਚ ਬੜਾ ਇੰਪੋਰਟੈਂਟ ਮਸਲਾ ਹੈ। 23,200 ਫਾਈਲਾਂ ਤੇ 23,000 ਡਾਕੂਮੈਂਟਸ ਹੈ ਇਹ ਸਾਰੇ ਪੂਰੇ ਵਿਵਾਦ ਦੇ ਵਿੱਚ। ਤੇ ਇਹਦੇ ਵਿਸ਼ਲੇਸ਼ਣ ਤੋਂ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਕਿ ਬਰਤਾਨੀਆ ਫੌਜ ਦੀ ਇੱਕ ਟੀਮ ਜਿਹੜੀ ਹੈ 8 ਫਰਵਰੀ ਤੇ 19 ਫਰਵਰੀ 1984 ਦੇ ਵਿਚਾਲੇ ਜੇ ਭਾਰਤ ਆਈ ਸੀ। ਇਸ ਟੀਮ ਦੇ ਵਿੱਚ ਬਹੁਤ ਸਾਰੇ ਜਿਹੜੇ ਹੈ ਉਹ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਰਣਨੀਤੀਕਾਰ ਕਹੇ ਜਾ ਸਕਦੇ ਆ। ਤੇ ਦਰਬਾਰ ਸਾਹਿਬ ਦੇ ਵਿੱਚ ਐਕਸ਼ਨ ਕਿੱਦਾਂ ਕਰੇ ਭਾਰਤ ਦੀ ਆਰਮੀ, ਉਹ ਯੋਜਨਾ ਜਿਹੜੀ ਸੀ ਉਹਨੂੰ ਪਾਲਿਸ਼ ਕਰਨ ਦਾ ਕੰਮ ਇਹ ਲੋਕ ਕਰ ਰਹੇ ਸੀ ਜੀ। ਸੋ ਇਹਦੇ 'ਚ ਹੁਣ ਯੂਕੇ ਦੇ ਵਿੱਚ ਬਰਤਾਨੀਆ 'ਚ ਸਿੱਖ ਫੈਡਰੇਸ਼ਨ ਹੈਗਾ, ਉਹਦੇ ਚੇਅਰਮੈਨ ਅਮਰੀਤ ਸਿੰਘ ਹੋਰੀ ਹੈਗੇ। ਉਹਨਾਂ ਦਾ ਕਹਿਣਾ ਇਹ ਹੈ ਵੀ ਕੋਈ ਜਿਹੜੀ ਘਟਨਾ ਦੀ ਸਾਨੂੰ ਜਾਣਕਾਰੀ ਨਹੀਂ ਸੀ ਮਿਲਦੀ ਤੇ ਇਹਦੀ ਜਾਂਚ ਲਾਜ਼ਮੀ ਤੌਰ ਤੇ ਪਬਲਿਕ ਇਨਕੁਆਇਰੀ ਇਹਦੀ ਹੋਵੇ। ਸੋ ਪਬਲਿਕ ਇਨਕੁਆਇਰੀ ਇਹਦੀ ਹੁੰਦੀ ਨਹੀਂ ਹੁੰਦੀ ਵੱਖਰਾ ਮਸਲਾ, ਪਰ ਜੇ ਹੋ ਜਾਂਦੀ ਹੈ ਤਾਂ ਲਾਜ਼ਮੀ ਤੌਰ ਤੇ ਕੁਝ ਨਵੇਂ ਖੁਲਾਸੇ ਉਸ ਦੌਰ ਦੇ ਹੋਰ ਹੋ ਸਕਦੇ ਜੀ। ਜੀ ਜੀ ਅਗਲੀ ਜੇ ਆਪਾਂ ਗੱਲ ਕਰੀਏ ਜਾਂਦੇ ਜਾਂਦੇ ਜਿਹੜਾ ਵੀ ਕੋਈ ਸੱਚ ਹੱਕ ਦੀ ਆਵਾਜ਼ ਜਰਨਲਿਸਟ ਲੈ ਕੇ ਆਉਂਦਾ ਆ ਉਸ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਸ ਦੇ ਨਾਲ ਬਹੁਤ ਹੀ ਮਾੜਾ ਸਲੂਕ, ਇੱਥੋਂ ਤੱਕ ਕਿ ਉਹਨਾਂ ਦੀਆਂ ਮੌਤ ਵੀ ਹੋ ਜਾਂਦੀ ਆ। ਇੱਦਾਂ ਦਾ ਹੀ ਇੱਕ ਹੋਰ ਮਾਮਲਾ ਇਸ ਟਾਈਮ ਸਾਹਮਣੇ ਆਇਆ ਆ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਪੱਤਰਕਾਰ ਉਸ ਨੂੰ ਜਿੰਦਾ ਸਾੜ ਦਿੱਤਾ। ਦੇਖੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਜਰਨਲਿਜ਼ਮ 'ਚ ਕੰਮ ਕਰਨ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਖਤਰੇ ਵਧੇ ਆ। ਤੇ ਉਹਦੀ ਮਿਸਾਲ ਸਭ ਤੋਂ ਪਹਿਲਾਂ ਜੋਗਿੰਦਰ ਨਾਥ ਦੇ ਇੱਕ ਪੱਤਰਕਾਰ ਨੂੰ ਜਿਉਂਦਾ ਸਾੜਿਆ ਗਿਆ ਉੱਤਰ ਪ੍ਰਦੇਸ਼ 'ਚ, ਉਸ ਤੋਂ ਮਿਲੀ ਆ। ਹੁਣ ਉਹਦੇ ਲਈ ਦੋਸ਼ੀ ਇੱਕ ਮੰਤਰੀ ਆ ਜਿਹੜਾ ਉੱਥੇ ਦਾ, ਉਹਨੂੰ ਠਹਿਰਾਇਆ ਜਾ ਰਿਹਾ, ਪਰ ਉਹਨੂੰ ਹਾਲੇ ਤੱਕ FIR ਤੱਕ ਵੀ ਉਹਦੇ ਖਿਲਾਫ ਦਰਜ ਹੋਈ। ਜਿੱਦਾਂ ਅਸੀਂ ਔਰਬਿਟ ਕਾਂਡ ਦੇ ਵਿੱਚ ਸਾਡੇ ਬਾਦਲ ਸਾਹਿਬ ਨੇ ਕਰ ਕਰਾ ਕੇ ਜਿਹੜਾ ਸਮਝੌਤਾ ਕਰਕੇ 24 ਲੱਖ ਰੁਪਏ ਦੇ ਦਿੱਤਾ ਸੀ ਪੀੜਤ ਟੱਬਰ ਨੂੰ, ਐਜੇ ਉੱਥੋਂ ਦੀ ਸਰਕਾਰ ਨੇ, ਯੂਪੀ ਦੀ ਸਰਕਾਰ ਨੇ ਜਿਹੜਾ ਉਹ ਪੱਤਰਕਾਰ ਮਾਰਿਆ ਕਤਲ ਹੋਇਆ, ਜਿਹੜਾ ਬਕਾਇਦਾ ਜਿਉਂਦਿਆਂ ਸਾੜਿਆ ਗਿਆ, ਉਹਦੇ ਟੱਬਰ ਨੂੰ 30 ਲੱਖ ਰੁਪਏ ਦੇ ਕੇ ਸਾਰੇ ਮਸਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਤੋਂ ਖਬਰ ਆ ਗਈ ਵੀ ਉੱਥੇ ਵੀ ਇੱਕ ਪੱਤਰਕਾਰ ਨੂੰ ਜਿਉਂਦਾ ਸਾੜ ਦਿੱਤਾ ਗਿਆ। ਅਸਲ 'ਚ ਅਸੀਂ ਇਹ ਸਮਝਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਆਵਾਮ ਦੀ ਆਵਾਜ਼ ਬਣਨ ਵਾਲੀ ਜਿਹੜੀ ਧਿਰ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ। ਫਾਸ਼ਿਜ਼ਮ ਨਾਲ ਸਿੱਧੇ ਤੌਰ ਦੇ ਉੱਤੇ ਇਹ ਦੁਨੀਆ ਭਰ ਦੇ ਵਿੱਚ ਵਰਤਾਰਾ ਇੱਦਾਂ ਦਾ ਵਾਪਰਦਾ ਰਿਹਾ। ਜਿਹੜੀਆਂ ਲੋਕ ਪੱਖੀ ਧਿਰਾਂ ਹੁੰਦੀਆਂ ਉਹਨਾਂ ਨੂੰ ਇਹਨਾਂ ਸਾਰੇ ਸੰਕਟਾਂ ਤੋਂ ਪਾਰ ਜਾਣਾ ਪੈਂਦਾ ਜੀ। ਇਹ ਸਾਰਾ ਕੁਝ ਬਰਦਾਸ਼ਤ ਕਰਨਾ ਪੈਂਦਾ। ਭਾਰਤ ਦੇ ਵਿੱਚ ਪੀਪਲਸ ਮੀਡੀਆ ਬਹੁਤ ਕਹਿ ਲਓ ਘੱਟ ਗਿਣਤੀ 'ਚ ਹੈ। ਜਿੱਥੇ ਕਿਤੇ ਵੀ ਹੈਗੇ ਉਹ ਲੋਕ ਕੰਮ ਕਰ ਰਹੇ ਆ, ਉਹਨਾਂ ਲਈ ਆਸਰਾ ਵੱਡਾ ਸੋਸ਼ਲ ਮੀਡੀਆ ਹੈ। ਸੋਸ਼ਲ ਮੀਡੀਆ ਦੇ ਉੱਤੇ ਉਹ ਆਪਣਾ ਕੰਮ ਇਸ ਢੰਗ ਨਾਲ ਕਰ ਰਿਹਾ ਜਿਹੜਾ ਲੋਕਾਂ 'ਚ ਪ੍ਰਸ਼ੰਸਾ ਦਾ ਕੇਂਦਰ ਵੀ ਬਣਦਾ। ਪਰ ਸੋਸ਼ਲ ਮੀਡੀਆ 'ਚ ਕੰਮ ਕਰਨ ਤੋਂ ਵੀ ਭੜਕ ਜਾਂਦੇ ਨੇ ਸਿਆਸੀ ਲੀਡਰ, ਜਿਹਦੇ ਸਿੱਟੇ ਵਜੋਂ ਜੋਗਿੰਦਰ ਨਾਥ ਦੇ ਪੱਤਰਕਾਰ ਦਾ ਕਤਲ ਹੋ ਜਾਂਦਾ ਯੂਪੀ ਦੇ ਵਿੱਚ। ਹੁਣ ਇਹਦੇ ਅਸਰ ਤੁਸੀਂ ਦੁਨੀਆ ਭਰ 'ਚ ਵੀ ਦੇਖ ਸਕਦੇ ਹੋ, ਦੇਸ਼ 'ਚ ਸਾਡੇ ਵੀ ਖਾਸ ਤੌਰ ਦੇ ਉੱਤੇ ਸਾਡੀ ਵਰਗੀ ਸੱਭਿਅਕ ਸੁਸਾਇਟੀ ਦਾ ਦਾਅਵਾ ਕਰਨ ਵਾਲੇ ਅਸੀਂ ਜਿਹੜੇ ਲੋਕ ਹੈ, ਅਸੀਂ ਦੇਖ ਰਹੇ ਹਾਂ ਕਿ ਜਿਹੜਾ ਵੀ ਹੱਕ ਸੱਚ ਦੀ ਗੱਲ ਕਰਦਾ
ਜਿਹੜਾ ਵੀ ਸਥਾਪਿਤ ਕਦਰਾਂ ਕੀਮਤਾਂ ਨੂੰ ਚੈਲੰਜ ਕਰਦਾ ਉਹਦੇ ਸਾਹਮਣੇ ਖਤਰੇ ਹੈ। ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਘਟਨਾ ਇੱਕ ਵਾਪਰ ਗਈ। ਕਰਤਾਰਪੁਰ ਸਾਹਿਬ ਦੇ ਕੋਲ ਪਿੰਡ ਹੈ, ਕੁਝ ਦਲਿਤ ਪਿੰਡ ਹੈ, ਕੁਝ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਉਹਦੀ ਬੋਲੀ ਹੋਣੀ ਸੀ ਤੇ ਨਿਯਮਾਂ ਦੇ ਮੁਤਾਬਕ 1/3 ਜਿਹੜੀ ਜ਼ਮੀਨ ਪੰਚਾਇਤ ਦੀ ਹੈਗੀ ਹੈ ਉਹ ਬੋਲੀ ਦੇ ਵਿੱਚ ਦਲਿਤ ਭਾਈਚਾਰੇ ਨੂੰ ਦੇਣੀ ਹੁੰਦੀ ਹੈ। ਪਰ ਉੱਥੇ ਪੁਲਿਸ ਦੀ ਹਾਜ਼ਰੀ ਵਿੱਚ ਨਿਲਾਮੀ ਕਰਾਈ ਜਾ ਰਹੀ ਸੀ, ਕਿਸੇ ਦਲਿਤ ਨੂੰ ਵੜ ਨਹੀਂ ਸੀ ਦਿੱਤਾ ਜਾ ਰਿਹਾ। ਉਹਨੂੰ ਕਵਰ ਕਰਨ ਵਾਸਤੇ ਦੋ ਪੱਤਰਕਾਰ ਜਿਹੜੇ ਹੈ, ਇੱਕ ਸਾਡੀ ਲੇਡੀ ਪੱਤਰਕਾਰ ਆ ਅਮਨਦੀਪ ਹਾਂਸ ਤੇ ਦੂਜਾ ਇੱਕ ਬਲਜਿੰਦਰ ਕੋਟਪਾਰਾ ਪੱਤਰਕਾਰ ਹੈ, ਉਹ ਗਏ ਤੇ ਉੱਥੇ ਜਿਹੜੇ ਲੋਕਲ ਕਿਸਮ ਦੇ ਗੁੰਡੇ ਸੀਗੇ ਜਾਂ ਚੌਧਰੀ ਸੀ ਪਿੰਡਾਂ ਦੇ, ਤਿੰਨਾਂ ਪਿੰਡਾਂ ਦੇ, ਉਹਨਾਂ ਨੇ ਉਹਨਾਂ ਨੂੰ ਇੱਕ ਕਿਸਮ ਦਾ ਬੰਦੀ ਬਣਾ ਲਿਆ, ਉਹਨਾਂ ਨੂੰ ਬੰਨ੍ਹ ਲਿਆ। ਪਤਾ ਲੱਗਾ ਲੋਕਾਂ ਨੂੰ, ਲੋਕ ਇਕੱਠੇ ਹੋਏ, ਪੁਲਿਸ ਨੂੰ ਪਤਾ ਲੱਗਾ, ਪੁਲਿਸ ਆਈ, ਪੁਲਿਸ ਨੇ ਆ ਕੇ ਉਹਨਾਂ ਨੂੰ ਕਰਤਾਰਪੁਰ ਦੀ ਪੁਲਿਸ ਨੇ ਛੁਡਾਇਆ ਜੀ। ਇਹ ਆ ਸਾਡੇ ਸਮਾਜ ਦਾ ਅੱਜ ਦਾ ਸੱਚ। ਹਰ ਥਾਂ ਦੇ ਉੱਤੇ ਜਿਹੜਾ ਵੀ ਹੱਕ ਸੱਚ ਦੀ ਗੱਲ ਕਰਦਾ ਥੋੜੇ ਬਹੁਤ ਫਰਕ ਦੇ ਨਾਲ ਉਹ ਅਟੈਕ ਦੇ ਹੇਠ ਆਇਆ, ਉਹਦੇ ਤੇ ਕਿਸੇ ਵੇਲੇ ਵੀ ਕੋਈ ਵੀ ਹਮਲਾ ਹੋ ਸਕਦਾ। ਉਹ ਹਮਲਾ ਸਿੱਧੇ ਤੌਰ ਤੇ ਤੁਹਾਨੂੰ ਫਿਜ਼ੀਕਲੀ ਵੀ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਲਾਲਚ ਦਿੱਤਾ ਜਾ ਸਕਦਾ ਹੈ, ਕੁਝ ਹੋਰ ਕਿਹਾ ਜਾ ਸਕਦਾ ਹੈ। ਇਸ ਮਾਹੌਲ ਦੇ ਵਿੱਚ ਅੱਜ ਅਸੀਂ ਜੀ ਰਹੇ ਹਾਂ, ਜਦੋਂ ਸ਼ਬਦ ਦੇ ਜਿਉਂਦੇ ਹੋਣ ਦੀ ਹੋਂਦ ਜਾਂ ਸ਼ਬਦ ਦੀ ਹੋਂਦ ਨੂੰ ਜਿਉਂਦਿਆਂ ਰੱਖਣ ਦਾ ਵੇਲਾ ਹੈ, ਉਦੋਂ ਸ਼ਬਦ ਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ ਤੇ ਇਹਦੇ ਖਿਲਾਫ ਘੱਟੋ ਘੱਟ ਪੰਜਾਬੀ ਰੇਡੀਓ USA ਜਿਹੜਾ ਆ ਉਹ ਡਟ ਕੇ ਖੜਾ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਿਹੜੀ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਤਾਂ ਸਰੋਤਿਓ, ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।